ਪਹਿਲੇ ਪ੍ਰਿੰਸੀਪਲ ਤੇ ਇੱਕ ਅੰਗਰੇਜ਼ ਸਨ, ਮਿਸਟਰ MU ਮੂਰ, ਜੀ ਉਹਨਾਂ ਦਾ ਨਾਂ ਸੀ। ਉਹ 1 ਸਾਲ ਆਸੇ ਰਹੇ। ਇੱਕ ਸਨ ਤੇਜਾ ਸਿੰਘ ਸਨ, ਫਿਰ ਬਾਈ ਪ੍ਰੋਫੈਸਰ ਬਾਈ ਜੋਤ ਸਿੰਘ, ਫਿਰ ਉਸ ਤੋਂ ਬਾਅਦ ਪ੍ਰੋਫੈਸਰ ਬਾਬਾ ਹਰਕਿਸ਼ਨ ਸਿੰਘ, ਜਿਨ੍ਹਾਂ ਦੀ ਖਿਦਮਤ ਤਕਰੀਬਨ 24 ਸਾਲ ਇਸ ਕਾਲਜ ਨੂੰ ਮੁਯੱਸਰ ਰਹੀਆਂ ਪਾਰਟੀਸ਼ਨ ਤੱਕ। ਮੇ ਵੀ ਕੋਈ ਹਿੰਦੂ ਤਾਲਬ ਇਲਮ ਸੀ ਜਾਂ ਜਿਹੜੀ ਖਾਲਸਾ ਕੌਂਸਲ ਦੇ ਪਿੱਛੇ ਉਹਦਾ ਕੋਈ ਵਿੱਚ ਫੈਕਟਰ ਸੀ। ਜੀ ਉਹਨਾਂ ਆਪਣੀ ਐਫੀਲੀਏਸ਼ਨ ਇੰਡੀਆ ਦੇ ਨਾਲ ਸ਼ੋਅ ਕਰਨ ਵਾਸਤੇ ਤੇ ਉੱਥੇ ਤਿਰੰਗਾ ਲਹਿਰਾਇਆ। ਜੀ ਉਹ ਬਾਬਾ ਹਰਕਿਸ਼ਨ ਸਿੰਘ ਸਾਹਿਬ ਨੂੰ ਜਦੋਂ ਪਤਾ ਲੱਗਾ ਕਿ ਕਾਲਜ ਦੇ ਉੱਤੇ ਤਿਰੰਗਾ ਲਹਿਰਾਇਆ ਤਾਂ ਉਹਨਾਂ ਕਾਲਜ ਜਾਣ ਤੋਂ ਇਨਕਾਰ ਕਰ ਦਿੱਤਾ। ਪ੍ਰਿੰਸੀਪਲ ਸਾਹਿਬ। ਪ੍ਰਿੰਸੀਪਲ ਸਾਹਿਬ ਨੇ ਵਾਹ ਉਹਨਾਂ ਵਾਹ ਕਿਹਾ ਅਸੀਂ ਉਹ ਸਿੱਖ ਭਾਈਆਂ ਨੂੰ ਸਲਾਮ ਕਰਨੇ ਆ ਵਾਹ ਜਿਨ੍ਹਾਂ ਨੇ ਵਾਹ ਇਹ ਦਰਸਕਾ ਬਣਾਈ, ਕਾਇਮ ਕੀਤੀ, ਉਹਦੀ ਆਬਿਆਰੀ ਕੀਤੀ। ਗੁਜਰਾਂਵਾਲਾ ਇਸ ਕਾਲਜ ਗੁਰੂ ਨਾਨਕ ਖਾਲਸਾ ਕਾਲਜ ਦੇ ਨਾਲ ਆਪਣੀ ਮੁਹੱਬਤ ਦਾ ਇਤਨਾ ਬੜਾ ਸਬੂਤ ਇਹਨਾਂ ਦਿੱਤਾ ਉੱਥੇ ਕਿ ਇਹਨਾਂ ਲੁਧਿਆਣੇ ਜਾ ਕੇ ਫਿਰ ਦੁਬਾਰਾ ਇੱਕ ਐਜੂਕੇਸ਼ਨ ਇੱਕ ਕਾਲਜ ਦੀ ਬੁਨਿਆਦ ਰੱਖੀ, ਜਿਹਦਾ ਨਾਂ ਇਹਨਾਂ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਰੱਖਿਆ। 2018 'ਚ ਅਸੀਂ ਜਦੋਂ ਇਹਦਾ 100 ਸਾਲਾ ਜਸ਼ਨ ਮਨਾਇਆ ਕਾਲਜ ਦਾ, ਜੀ ਤੇ ਸਾਡੀ ਕੋਰਸਪੋਂਡੈਂਸ ਹੋਈ ਲੁਧਿਆਣਾ ਕਾਲਜ ਦੇ ਪ੍ਰਿੰਸੀਪਲ ਨੇ ਹਰਵਿੰਦਰ ਸਿੰਘ ਸਾਹਿਬ ਨਾਲ। ਜੀ ਤੇ ਉਹਨਾਂ ਫਿਰ ਈਮੇਲ ਭੇਜੀ ਔਰ ਆਪਣੀ ਇੱਥੇ ਆਉਣ ਦਾ ਖਾਹਿਸ਼ ਦਾ ਇਜ਼ਹਾਰ ਵੀ ਕੀਤਾ। ਉਹਨਾਂ ਉੱਥੇ ਇਸ ਕਾਲਜ ਦਾ 7 ਸਾਲਾ ਜਸ਼ਨ ਮਨਾਇਆ ਵਾਹ 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 ਲੁਧਿਆਣੇ 'ਚ। ਜਦੋਂ ਅਸੀਂ ਇਹਦਾ ਜਸ਼ਨ ਮਨਾ ਰਹੇ ਸਾਂ 100 ਸਾਲਾ, ਉਹ ਵੀ ਆਪਣੇ ਕਾਲਜ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣੇ 'ਚ ਵੀ ਇਹਦਾ 100 ਸਾਲਾ ਜਸ਼ਨ ਮਨਾ ਰਹੇ ਸਨ। ਵਾਹ ਵਾਹ ਤੇ ਉਹ ਇਹਨਾਂ ਦੇ ਵਾਲਿਦ ਸਨ ਆਪਣਾ ਸਰਦਾਰ ਹਰਬੰਸ ਸਿੰਘ, ਜੀ ਜਿਹੜੇ ਉਸ ਵੇਲੇ SP ਸਨ, SP ਪੁਲਿਸ ਬਿਫੋਰ ਪਾਰਟੀਸ਼ਨ। ਹਾਂਜੀ ਹਾਂਜੀ ਤੇ ਉਹਨਾਂ ਦੇ ਭਾਈ ਸਨ ਸਰਦਾਰ ਰਜਵੰਤ ਸਿੰਘ। ਜੀ ਉਹ ਡਿਸਟ੍ਰਿਕਟ ਬੋਰਡ ਉਸ ਵੇਲੇ, ਜਿਹਨੂੰ ਅੱਜ ਕੱਲ੍ਹ ਜ਼ਿਲ੍ਹਾ ਕੌਂਸਲ ਦਾ ਸੀ ਨਾਂ, ਉਹ ਡਿਸਟ੍ਰਿਕਟ ਬੋਰਡ ਦੇ ਚੇਅਰਮੈਨ ਸਨ ਉਸ ਵੇਲੇ, ਆਨਰੇਰੀ ਮੈਜਿਸਟ੍ਰੇਟ ਵੀ ਸਨ। ਵਾਹ ਤੇ ਰਾਜਕੋਟ ਦੇ ਇਹ ਮਸ਼ਹੂਰ ਸਨ ਜਾਗੀਰਦਾਰ। ਤੇ ਇਹਨਾਂ ਨੇ ਇਹ ਜ਼ਮੀਨ ਡੋਨੇਟ ਕੀਤੀ ਸੀ ਇਸਲਾਮਿਕ ਕਾਲਜ। ਹਾਂਜੀ ਹਾਂਜੀ ਇਹ ਜਿਹੜਾ ਖਾਲਸਾ ਕਾਲਜ ਸੀ ਇਹਦੇ ਵਾਸਤੇ ਜ਼ਮੀਨ ਇਹਨਾਂ ਡੋਨੇਟ ਕੀਤੀ। ਉਸ ਖਾਤੂਨ ਨੇ ਫਿਰ ਆਪਣੀਆਂ ਯਾਦਾਂ ਸ਼ੇਅਰ ਕਰਕੇ ਦੱਸਿਆ ਕਿ ਮੈਂ 14 ਸਾਲ ਦੀ ਸਾਂ ਜਦੋਂ ਸਾਨੂੰ ਇੱਥੋਂ ਹਿਜਰਤ ਕਰਨੀ ਪਈ। ਹਾਂਜੀ ਤੇ ਮੈਂ ਆਪਣੇ ਜਿਹੜੇ ਮੇਰੇ ਕੋਲ ਵਾਲਦਿਆਂ ਨਾਲੋਂ ਮੇਰੇ ਜ਼ੇਵਰਾਤ ਸਨ, ਮੈਂ ਉਹ ਵੀ ਇਸ ਕਾਲਜ ਨੂੰ ਡੋਨੇਟ ਕਰਕੇ ਗਈ ਸੀ। ਉਹ 78 ਕਨਾਲ ਦਾ ਫੈਸਲਾ ਮੁਖਤਲਿਫ ਮਰਾਹਲ ਤੋਂ ਹੋ ਕੇ ਸੁਪਰੀਮ ਕੋਰਟ ਦੇ ਵਿੱਚੋਂ ਵੀ ਉਹ ਕਾਲਜ ਦੇ ਹੱਕ 'ਚ ਹੋਇਆ। ਲੇਕਿਨ ਅਫਸੋਸਨਾਕ ਪਹਿਲੂ ਇਹ ਵੇ ਕਿ ਉਹਦੇ 'ਤੇ ਅਮਲ ਦਰਾਮਦ ਅੱਜ ਤੱਕ ਨਹੀਂ ਹੋਇਆ। ਉੱਪਰ ਸਾਡੇ ਜਿਹੜੇ ਹੁਕਮਰਾਨ ਨੇ, ਉਹਨਾਂ ਦੀ ਅੱਜ ਕੱਲ੍ਹ ਜਿਹੜਾ ਵਿਜ਼ਨ ਹੈ ਖਸੂਸਨ CM ਸਾਹਿਬਾਂ ਦਾ, ਕਿ ਜਿਹੜੀ ਐਨਕਰੋਚਮੈਂਟ ਹੈ ਉਹ ਕਿਸੇ ਸੂਰਤ ਬਰਦਾਸ਼ਤ ਨਹੀਂ ਕੀਤੀ ਜਾਏਗੀ। ਤੇ ਅਸੀਂ ਉਹਨਾਂ ਕੋਲੋਂ ਵੀ ਉਮੀਦ ਰੱਖਦੇ ਹਾਂ ਕਿ ਉਹ ਇਸਲਾਮੀਆ ਕਾਲਜ ਵੱਲ ਵੀ ਨਜ਼ਰ ਕਰਨਗੇ ਔਰ ਇਹਨਾਂ ਦੀ ਇਸਲਾਮੀਆ ਕਾਲਜ ਦੀ ਜਿਹੜੀ ਪ੍ਰਾਪਰਟੀ ਹੈ ਇਸ ਵੇਲੇ ਲੋਕਾਂ ਦੇ ਕਬਜ਼ੇ 'ਚ, ਉਹਨੂੰ ਵੀ ਵਾਗਜ਼ਾਰ ਕਰਵਾਉਣਗੇ। ਗੱਲ ਮੁੱਕੀ ਨਾ ਸੱਜਣ ਨਾਲ ਮੇਰੀ, ਤੇ ਰੱਬਾ ਤੇਰੀ ਰਾਤ ਮੁੱਕ ਗਈ। ਓ ਚੱਲ ਮੇਲੇ ਨੂੰ ਚਲੀਏ। ਬਿਸਮਿल्लाहिर रहमान रहीम। शुरू खुदा दे नामों, जिस दा जोड़ जवाब न कोई, जिस दी रहमत बख्शिश वाला अंत हिसाब न कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਏ ਵੀ ਆਪਣੇ ਮੇਲਾ TV ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਸਾਹਿਬੋ, ਅੱਜ ਤੋਂ 109 ਵਰੇ ਪਹਿਲੇ ਤੇ ਵੰਡ ਜਿਹੜੀ ਪਾਕਿਸਤਾਨ ਤੇ ਹਿੰਦੁਸਤਾਨ ਦੀ ਹੋਈ,
ਉਹਦੇ ਤੋਂ 30 ਸਾਲ ਪਹਿਲੇ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਵਿੱਚ ਵਸਣ ਵਾਲੀ ਸਿੱਖ ਕਮਿਊਨਿਟੀ ਨੇ ਗੁਜਰਾਂਵਾਲਾ ਦੇ ਵਾਸੀਆਂ ਨੂੰ ਇਲਮੋ ਇਰਫਾਨ ਤੇ ਹਿਕਮਤੋ ਦਾਨਸ਼ ਦੇ ਨਾਲ ਮੁਜ਼ੱਯਨ ਤੇ ਆਰਾਸਤਾ ਕਰਨ ਦੇ ਵਾਸਤੇ ਸ਼ਹਿਰ ਗੁਜਰਾਂਵਾਲਾ ਦੇ ਵਿੱਚ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਦਾ ਨੀਂਹ ਪੱਥਰ ਧਰਿਆ। ਸਾਹਿਬੋ, ਗੁਜਰਾਂਵਾਲਾ ਦੇ ਜਿਹੜੇ ਮੁਤਮੱਵਲ ਸਿੱਖ ਹਜ਼ਰਾਤ ਸਨ, ਉਹਨਾਂ ਨੇ ਇੱਕ ਟਰਸਟ ਤਸ਼ਕੀਲ ਦਿੱਤਾ ਜਿਹਦਾ ਨਾਂ ਸੀ ਖਾਲਸਾ ਐਜੂਕੇਸ਼ਨਲ ਟਰਸਟ। ਉਹਦੀ ਛਤਰ ਛਾਵੇਂ 178 ਕਨਾਲ ਦਾ ਅਤੀਆ ਕੀਤਾ ਗਿਆ ਅਰਾਜ਼ੀ ਦਾ, ਔਰ ਉਹਦੇ ਉੱਤੇ ਫਿਰ ਉਸ ਜ਼ਮਾਨੇ ਦੇ ਵਿੱਚ ਲੱਖਾਂ ਰੁਪਇਆਂ ਦੀ ਲਾਗਤ ਦੇ ਨਾਲ ਇੱਕ ਅਜ਼ੀਮੁ ਸ਼ਾਨ ਮਾਦਰੇ ਇਲਮੀ ਤਾਮੀਰ ਕੀਤੀ ਗਈ, ਜਿੱਥੇ ਬਗੈਰ ਮਜ਼ਹਬ ਤੇ ਰੰਗੋ ਨਸਲ ਦੇ ਇਮਤਿਆਜ਼ ਦੇ ਗੁਜਰਾਂਵਾਲਾ ਦੇ ਹਰ ਮਤ ਨੂੰ ਮੰਨਣ ਵਾਲੇ, ਹਰ ਮਜ਼ਹਬ ਦੇ ਮਾਨੀ ਉੱਥੇ ਤਾਲੀਮ ਹਾਸਲ ਕਰਦੇ ਸਨ। ਪਿਆਰਿਓ, ਜਦੋਂ ਵੰਡ ਹੋਈ ਤੇ ਸਾਡੇ ਜਿਹੜੇ ਗੁਜਰਾਂਵਾਲਾ ਦੇ ਸਿੱਖ ਭਰਾ ਭੈਣਾਂ ਇੱਥੇ ਰਹਿੰਦੇ ਸਨ ਸ਼ਹਿਰ ਗੁਜਰਾਂਵਾਲਾ ਦੇ ਵਿੱਚ, ਉਹਨਾਂ ਨੂੰ ਇੰਡੀਆ ਜਾਣਾ ਪੈ ਗਿਆ। ਉੱਥੇ ਜਾ ਕੇ ਉਹ ਲੁਧਿਆਣੇ ਦੇ ਵਿੱਚ ਸੈੱਟ ਹੋ ਗਏ। ਪਿਆਰਿਓ, ਲੇਕਿਨ ਆਪਣੇ ਸ਼ਹਿਰ ਗੁਜਰਾਂਵਾਲਾ ਦੇ ਨਾਲ ਤੇ ਆਪਣੇ ਹੱਥੀਂ ਬਣਾਏ ਹੋਏ ਗੁਜਰਾਂਵਾਲਾ ਦੇ ਵਿੱਚ ਅਜ਼ੀਮੋ ਸ਼ਾਨ ਤਾਲੀਮੀ ਇਦਾਰੇ ਗੁਰੂ ਨਾਨਕ ਖਾਲਸਾ ਕਾਲਜ ਦੀਆਂ ਯਾਦਾਂ ਉਹ ਆਪਣੇ ਸੀਨੇ ਦੇ ਵਿੱਚ ਨਾਲ ਹੀ ਲੈ ਕੇ ਗਏ ਸਨ। ਉੱਥੇ ਜਾ ਕੇ ਲੁਧਿਆਣੇ ਦੇ ਵਿੱਚ ਸਿਵਲ ਲਾਈਨਸ ਦੇ ਇਲਾਕੇ ਦੇ ਵਿੱਚ ਪਿਆਰਿਓ, ਉਹਨਾਂ ਨੇ ਫਿਰ GGN ਖਾਲਸਾ ਕਾਲਜ ਦੇ ਨਾਂ ਤੋਂ ਇੱਕ ਅਜ਼ੀਮੁ ਸ਼ਾਨ ਦਰਸਗਾਹ ਬਣਾਈ। GGN ਦਾ ਮਤਲਬ ਇਹ ਸੀ ਕਿ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ। ਇਹ ਤੁਸੀਂ ਸਾਡੀ ਸਕਰੀਨ ਦੇ ਉੱਤੇ ਪਿਆਰਿਓ ਦੇਖ ਰਹੇ ਹੋ ਉਹਦੇ ਮੁਖਤਲਿਫ ਫੋਟੋਗ੍ਰਾਫਸ। ਪਿਆਰਿਓ, ਦੇਖੋ ਕਿ ਮੁਹਾਜਰ ਹੋ ਕੇ ਪਾਕਿਸਤਾਨ ਨੂੰ ਛੱਡ ਕੇ ਇੰਡੀਆ ਟੁਰ ਜਾਣ ਵਾਲੇ ਸ਼ਹਿਰ ਗੁਜਰਾਂਵਾਲਾ ਦੇ ਸਿੱਖ ਆਪਣੇ ਸ਼ਹਿਰ ਨਾਲ ਔਰ ਆਪਣੇ ਹੱਥੀਂ ਬਣਾਏ ਹੋਏ ਇਸ ਤਾਲੀਮੀ ਇਦਾਰੇ ਦੇ ਨਾਲ ਕਿਸ ਕਦਰ ਪਿਆਰ ਕਰਦੇ ਸਨ ਕਿ ਉੱਥੇ ਜਾ ਕੇ ਲੁਧਿਆਣੇ ਦੇ ਵਿੱਚ ਵੀ ਉਹਨਾਂ 5 ਖਾਲਸਾ ਕਾਲਜਿਸ ਬਣਾਏ। ਸਾਡੇ ਬੜੇ ਹੀ ਪਿਆਰੇ ਵੀਰ ਸਰਦਾਰ ਦਲਜਿੰਦਰ ਸਿੰਘ ਜੰਡੂ ਹੋਰਾਂ ਸਾਨੂੰ ਇਹ ਤਸਵੀਰਾਂ ਫਰਾਹਮ ਕੀਤੀਆਂ ਨੇ ਲੁਧਿਆਣਿਓਂ। ਪਿਆਰਿਓ, ਇਹ ਜਿਹੜਾ ਕਾਲਜ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਵਿੱਚ ਸਿੱਖ ਕਮਿਊਨਿਟੀ ਨੇ ਬਣਾਇਆ ਸੀ, ਇਹਦੇ ਹੋਂਦ ਤੋਂ ਲੈ ਕੇ ਅਜੋਕੇ ਸਮੇਂ ਤੱਕ ਇਹਦੇ ਪੂਰੇ ਇਤਿਹਾਸ ਦੇ ਉੱਤੇ ਮਬਨੀ ਇੱਕ ਬੜਾ ਹੀ ਰਿਸਰਚਿਵ ਮਕਾਲਾ ਇਸੇ ਕਾਲਜ ਦੇ ਇੱਕ ਸਾਬਕ ਪ੍ਰੋਫੈਸਰ ਜਨਾਬ ਰਾਣਾ ਮੁਹੰਮਦ ਅਸ਼ਰਫ ਖਾਨ ਹੋਰੀ ਲਿਖ ਰਹੇ ਨੇ। ਸਾਹਿਬੋ, ਰਾਣਾ ਮੁਹੰਮਦ ਅਸ਼ਰਫ ਖਾਨ ਨੇ ਇਸ ਕਾਲਜ ਦੇ ਵਿੱਚ ਤਕਰੀਬਨ 40 ਸਾਲ ਤੁਲਬਾ ਤੇ ਤਾਲਿਬਾਤ ਨੂੰ ਇੰਗਲਿਸ਼ ਪੜ੍ਹਾਈ ਹੈ ਤੇ ਇਸ ਪਾਏ ਦੇ ਪ੍ਰੋਫੈਸਰ ਸਨ ਆਪਣੇ ਦੌਰ ਦੇ ਵਿੱਚ ਕਿ ਰਾਣਾ ਮੁਹੰਮਦ ਅਸ਼ਰਫ ਖਾਨ ਨੂੰ ਪੂਰੇ ਪੰਜਾਬ ਦੇ ਵਿੱਚੋਂ ਬੈਸਟ ਇੰਗਲਿਸ਼ ਪ੍ਰੋਫੈਸਰ ਦਾ ਖਿਤਾਬ ਵੀ ਮਿਲਿਆ ਸੀ ਔਰ ਇਜ਼ਾਜ਼ ਮਿਲਿਆ ਸੀ, ਔਰ ਉਹਨਾਂ ਨੂੰ ਜਿਹੜਾ ਐਵਾਰਡ ਦਿੱਤਾ ਗਿਆ ਉਹ ਵੀ ਅਸੀਂ ਤੁਹਾਨੂੰ ਆਪਣੀ ਮੇਲਾ ਟੀਵੀ ਦੀ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ। ਬੈਸਟ ਪ੍ਰੋਫੈਸਰ ਆਫ ਪੰਜਾਬ ਰਾਣਾ ਮੁਹੰਮਦ ਅਸ਼ਰਫ ਖਾਨ। ਪਿਆਰਿਓ, ਇਹ ਹੀ ਆਪਣੇ ਇਸ ਕਾਲਜ, ਇਸ ਮਾਦਰੇ ਇਲਮੀ ਦੇ ਇਤਿਹਾਸ ਦੇ ਉੱਤੇ ਇੱਕ ਬੜਾ ਤਹਿਕੀਕੀ ਮਕਾਲਾ ਵੀ ਲਿਖ ਰਹੇ ਨੇ। ਔਰ ਪਿਆਰਿਓ, ਇਹ ਇਸ ਕਾਲਜ ਦੀ 올ਡ ਸਟੂਡੈਂਟਸ ਦੀ ਜਿਹੜੀ ਯੂਨੀਅਨ ਹੈ ਉਹਦੇ ਐਲੂਮਨਾਈ ਦੇ ਜਨਰਲ ਸੈਕਟਰੀ ਵੀ ਨੇ। ਅੱਜ ਅਸਾਂ ਉਹਨਾਂ ਦਾ ਤਰਲਾ ਕੀਤਾ ਸੀ ਤੇ ਉਹਨਾਂ ਕੋਲੋਂ ਵਕਤ ਵੀ ਲਿਆ ਹੈ। ਇਸ ਕਾਲਜ ਦੇ ਇਤਿਹਾਸ ਔਰ ਇਸ ਕਾਲਜ ਦੇ ਨਾਲ ਜੁੜੀਆਂ ਹੋਈਆਂ ਉਹਨਾਂ ਦੀਆਂ ਮਿੱਠੀਆਂ ਤੇ ਖੱਟੀਆਂ ਯਾਦਾਂ ਅੱਜ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੁਹਾਡੀ ਮੁਲਾਕਾਤ ਉਹਨਾਂ ਦੇ ਨਾਲ ਕਰਵਾਵਾਂਗੇ ਔਰ ਉਹਨਾਂ ਦੀ ਜ਼ੁਬਾਨੀ ਤੁਹਾਨੂੰ ਬਹੁਤ ਸਾਰੀ ਇਸ ਤਾਲੀਮੀ ਇਦਾਰੇ ਬਾਰੇ ਜਾਣਕਾਰੀ ਵੀ ਦਿਆਂਗੇ। ਤੇ ਆਓ ਫਿਰ ਸਾਡੇ ਨਾਲ ਚੱਲੀਏ ਰਾਣਾ ਮੁਹੰਮਦ ਅਸ਼ਰਫ ਹੋਰਾਂ ਦੇ ਘਰ ਉਹਨਾਂ ਨੂੰ ਮਿਲਣ ਦੇ ਵਾਸਤੇ
ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ਉਹ ਚੱਲ ਮੇਲੇ ਨੂੰ ਚਲੀਏ। ਲਓ ਜੀ, ਮੇਰਾ ਨਾਮ ਹੈ ਬੁਸ਼ਰਾ ਅੰਸਾਰੀ ਤੇ ਮੇਰੇ ਸਾਰੇ ਪੰਜਾਬੀ ਭੈਣਾਂ ਭਰਾਵਾਂ ਵਾਸਤੇ ਇੱਕ ਬੜੀ ਖੁਸ਼ਖਬਰੀ ਹੈ। ਮੇਲਾ ਨਿਊਜ਼ ਚੈਨਲ ਆ ਰਿਹਾ ਜਿਹਦੇ ਤੇ ਤੁਸੀਂ ਸਾਰੀਆਂ ਪੰਜਾਬ ਦੀਆਂ ਮਜ਼ੇ ਦੀਆਂ ਖਬਰਾਂ ਵੀ ਦੇਖੋਗੇ ਤੇ ਸਾਰੇ ਰੰਗ ਵੀ ਇੰਜੋਏ ਕਰੋਗੇ। ਇਹ ਹੁਣੇ 1 ਮਿੰਟ ਦੇ ਵਿੱਚ ਸਬਸਕ੍ਰਾਈਬ ਕਰੋ ਮੇਲਾ ਨਿਊਜ਼ ਚੈਨਲ ਤੇ ਲੁੱਟ ਲਓ ਮੇਲੇ। ਓ ਰੌਣਕ ਹੋ ਜਾਊ ਝੱਟ ਵੇ, ਚੱਲ ਮੇਲੇ ਨੂੰ ਚਲੀਏ। ਅਸਲਾਮ ਵਾਲੇਕੁਮ ਜਨਾਬ ਰਾਣਾ ਸਾਹਿਬ। ਵਾਲੇਕੁਮ ਸਲਾਮ ਵਰਹਿਮਤੁल्लाह। ਹਜ਼ੂਰ, ਤੁਸੀਂ ਮਾਸ਼ਾਅੱਲਾ, ਤੁਹਾਨੂੰ ਇਹ ਸਾਦਤ ਹਾਸਲ ਹੋਈ, ਤੁਹਾਨੂੰ ਇਹ ਫਖਰ ਹਾਸਲ ਹੈ ਕਿ ਤੁਸੀਂ ਇਸੇ ਹੀ ਗੌਰਮੈਂਟ ਇਸਲਾਮੀਆ ਗ੍ਰੈਜੂਏਟ ਕਾਲਜ ਗੁਜਰਾਂਵਾਲਾ ਜਿਹੜਾ ਇੱਥੇ ਤੁਸੀਂ 40 ਸਾਲ ਤਕਰੀਬਨ ਤਦਰੀਸ ਵੀ ਕੀਤੀ, ਮੁਦਰਸ ਵੀ ਰਹੇ ਤੁਸੀਂ। ਔਰ ਇਸ ਤੁਹਾਡੇ ਵੇ ਕਿ ਹੁਣ ਜਿਹੜਾ ਰੀਸੈਂਟ ਸਾਨੂੰ ਪਤਾ ਲੱਗਾ ਕਿ ਤੁਸੀਂ ਇਸ ਕਾਲਜ ਦੀ ਪੂਰੀ ਤਾਰੀਖ ਦੇ ਉੱਤੇ, ਇਹਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਹੁਣ ਤੱਕ ਦੇ ਸਮੇਂ ਤੱਕ ਤੁਸੀਂ ਇਹਦੇ ਤੇ ਰਿਸਰਚ ਵੀ ਕਰ ਰਹੇ ਹੋ, ਕੋਈ ਮਕਾਲਾ ਵੀ ਲਿਖ ਰਹੇ ਹੋ। ਸਾਡੇ ਵਿਊਅਰਸ ਨੂੰ ਸਰ ਜ਼ਰਾ ਥੋੜਾ ਦੱਸੋ ਨਾ ਕਿ ਇਹ ਗੁਜਰਾਂਵਾਲਾ ਦੀ, ਬਲਕਿ ਕਈ ਜਗ੍ਹਾ ਦੇ ਤੇ ਇਹ ਵੀ ਲਿਖਿਆ ਹੈ ਕਿ ਇਹ ਪੰਜਾਬ ਦੀ ਪਹਿਲੀ ਸਿੱਖਾਂ ਵੱਲੋਂ ਤਾਮੀਰ ਕੀਤੀ ਜਾਣ ਵਾਲੀ ਇੱਕ ਦਰਸਗਾਹ ਸੀ। ਇਹਦੇ ਬਾਰੇ 'ਚ ਤੁਸੀਂ ਸਾਡੇ ਜਿਹੜੇ ਵਿਊਅਰਸ ਨੇ ਉਹਨਾਂ ਨੂੰ ਥੋੜੀ ਇਹਦੀ ਤਾਰੀਖ, ਇਹਦੀ ਕਦਾਮਤ ਬਾਰੇ ਦੱਸੋ। ਡਾਕਟਰ ਸਾਹਿਬ, ਪਹਿਲੇ ਤਾਂ ਸਭ ਤੋਂ ਤੁਹਾਡਾ ਬਹੁਤ ਸ਼ੁਕਰੀਆ, ਸਰ ਤੁਹਾਡੀ ਸਾਰੀ ਟੀਮ ਦਾ ਬਹੁਤ ਸ਼ੁਕਰੀਆ ਕਿ ਤੁਸੀਂ ਇਸਲਾਮੀਆ ਕਾਲਜ ਦੇ ਨਾਲ ਆਪਣੀ ਮੁਹੱਬਤ ਦਾ ਇਜ਼ਹਾਰ ਕੀਤਾ ਔਰ ਇਸਲਾਮੀਆ ਕਾਲਜ ਤੇ ਤੁਸੀਂ ਪ੍ਰੋਗਰਾਮ ਅਰੇਂਜ ਕੀਤਾ। ਸਰ ਤੇ ਤੁਹਾਡਾ ਇਹ ਫਰਮਾਨਾ ਵੀ ਬਜਾਏ ਵਾਕਈ ਰਿਟਾਇਰਮੈਂਟ ਤੋਂ ਬਾਅਦ ਮੈਂ ਆਪਣੇ ਆਪ ਨੂੰ ਮਸਰੂਫ ਰੱਖਣ ਵਾਸਤੇ ਫਿਰ ਐਮਫਿਲ ਦਾ ਇੱਕ ਸ਼ੌਕ ਸ਼ੁਰੂ ਕੀਤਾ ਹੈ ਜੀ। ਤੇ ਉਹਦੇ 'ਚ ਕੋਰਸ ਬਸ ਮੁਕੰਮਲ ਹੋ ਚੁੱਕਿਆ ਹੈ ਔਰ ਮੈਂ ਥੀਸਿਸ ਦੀ ਸਟੇਜ 'ਤੇ ਹਾਂ। ਔਰ ਥੀਸਿਸ ਵਿੱਚ ਮੇਰੇ ਸੁਪਰਵਾਈਜ਼ਰ ਨੇ ਇਸਲਾਮੀਆ ਕਾਲਜ ਦੇ ਹੀ ਪ੍ਰਿੰਸੀਪਲ ਮੌਜੂਦਾ ਪ੍ਰੋਫੈਸਰ ਡਾਕਟਰ ਮੁਹੰਮਦ ਅਕਰਮ ਵਿਰਕ ਸਾਹਿਬ ਜੀ। ਇਸਲਾਮੀਆ ਕਾਲਜ ਨਾਲ ਉਹਨਾਂ ਦੀ ਮੁਹੱਬਤ ਦਾ ਇਜ਼ਹਾਰ ਦਾ ਇੱਕ ਪਹਿਲੂ ਮੈਂ ਸਿਰਫ ਤੁਹਾਨੂੰ ਦੱਸਣਾ ਚਾਹਾਂਗਾ ਕਿ ਉਹਨਾਂ ਮੇਰੇ ਰਿਸਰਚ ਮੁਕਾਲੇ ਦਾ ਜਿਹੜਾ ਉਨਵਾਨ ਹੈ ਉਹ ਖੁਦ ਤਜਵੀਜ਼ ਕੀਤਾ ਔਰ ਮੇਰੇ ਨਾਲ ਉਹਨਾਂ ਇਹ ਗੱਲ ਕੀਤੀ ਕਿ ਰਾਣਾ ਸਾਹਿਬ ਤੁਹਾਡੇ ਤੇ ਇਸਲਾਮੀਆ ਕਾਲਜ ਦਾ ਕਰਜ਼ ਇੱਕ ਜੀ ਕਿ ਤੁਸੀਂ ਇਸਲਾਮੀਆ ਕਾਲਜ ਦੀ ਤੁਹਾਡੀ ਇਤਨੀ ਲੰਬੀ ਸਰਵਿਸ ਹੈ ਤੇ ਤੁਹਾਡੇ ਤੇ ਕਰਜ਼ ਹੈ ਕਿ ਤੁਸੀਂ ਇਸਲਾਮੀਆ ਕਾਲਜ ਦੀ ਹਿਸਟਰੀ ਨੂੰ ਮਹਿਫੂਜ਼ ਕਰੋ। ਵਾਹ ਇਹ ਕਿਸੇ ਜਗ੍ਹਾ ਤੇ ਕੋਈ ਦਸਤਾਵੇਜ਼ੀ ਸਬੂਤ ਇਹਦਾ ਨਹੀਂ ਹੈ ਐਸ ਸੱਚ ਕਿ ਇੱਕ ਕੰਪੈਕਟ ਫਾਰਮ ਵਿੱਚ ਹੋਏ। ਜੀ ਜੀ। ਤੇ ਉਹਨਾਂ ਦੀ ਇਸ ਤਜਵੀਜ਼ ਤੇ ਆਮੀਨ ਕਰਕੇ ਮੈਂ ਇਹ ਬੀੜਾ ਉਠਾਇਆ ਤੇ ਅੱਲਾਹ ਕੋਲੋਂ ਦੁਆ ਹੈ ਅੱਲਾਹ ਮੈਨੂੰ ਇਸ ਕਾਮਯਾਬੀ ਅਤਾ ਫਰਮਾਏ। ਤੇ ਇਹਦੀ ਜਿਹੜੀ ਮੇਰੀ ਰਿਸਰਚ ਹੈ ਉਹਦੇ ਵਿੱਚ ਅਸੀਂ ਇਹਨੂੰ ਸ਼ੁਰੂ ਤੋਂ ਲੈ ਕੇ ਇਨਸ਼ਾਅੱਲਾ ਪੂਰੇ ਕਾਲਜ ਦੀ 1917-18 ਤੋਂ ਲੈ ਕੇ ਜਦੋਂ ਇਹਦੀ ਇਨਸੈਪਸ਼ਨ ਹੋਈ, ਇਹ ਤੁਹਾਡੇ ਇਲਮ ਵਿੱਚ ਇਹ ਕਾਲਜ ਸਿੱਖਾਂ ਦੀ ਇੱਕ ਐਸੋਸੀਏਸ਼ਨ ਸੀ, ਖਾਲਸਾ ਕੌਂਸਲ। ਹਾਂ, ਖਾਲਸਾ ਐਜੂਕੇਸ਼ਨ ਕਾਉਂਸਲ ਜੀ। ਇਹ ਉਹਨਾਂ ਡੋਨੇਸ਼ਨਸ ਦੇ ਤਹਿਤ ਇਹ ਬਣਾਇਆ ਸੀ ਔਰ ਕਾਲਜ ਤੁਸੀਂ ਅਗਰ ਵਿਜ਼ਿਟ ਕਰੋ ਤੇ ਕਾਲਜ ਮੁਖਤਲਿਫ ਜਗ੍ਹਾ ਤੇ ਉਹਨਾਂ ਦੀਆਂ ਪਲੇਟਾਂ ਮਹਿਫੂਜ਼ ਨੇ, ਲੱਗੀਆਂ ਨੇ ਜੀ ਹਾਲੇ ਜਿੱਥੇ ਮੁਖਤਲਿਫ ਲੋਕਾਂ ਨੇ ਡੋਨੇਸ਼ਨ ਦਿੱਤੀ, ਅਤਿਆਤ ਦਿੱਤੇ ਨੇ, ਉਹਨਾਂ ਦੀ ਅਤਿਆਤ ਨਾਲ ਔਰ ਜਿਤਨੀ ਖੂਬਸੂਰਤ ਬਿਲਡਿੰਗ ਬਣੀ ਜੀ। 19ਵੀਂ 20ਵੀਂ ਸਦੀ ਦਾ ਜਿਹੜਾ ਆਰਕੀਟੈਕਚਰ ਸਟਾਈਲ ਸੀ ਉਹਦੇ 'ਚ ਇਸ ਤਰ੍ਹਾਂ ਦੀ ਬਿਲਡਿੰਗਸ ਬਹੁਤ ਘੱਟ ਜੀ ਜੀ। ਔਰ ਪ੍ਰਿੰਸੀਪਲ ਸਾਹਿਬ ਦਾ ਮੁਤਾਲਬਾ ਇਹਦੇ 'ਚ ਬਹੁਤ ਵੈਲਿਡ ਹੈ ਕਿ ਇਹਨੂੰ ਕੌਮੀ ਵਿਰਸਾ ਡਿਕਲੇਅਰ ਕਰਨਾ ਚਾਹੀਦਾ ਗਵਰਨਮੈਂਟ ਨੂੰ ਔਰ ਇਹਦੀ ਹਿਫਾਜ਼ਤ ਦੇ ਇੰਤਜ਼ਾਮਾਤ ਕਰਨੇ ਚਾਹੀਦੇ ਨੇ। ਇਹ ਕਾਲਜ ਜਦੋਂ ਬਣਿਆ 30 ਮਾਰਚ ਜਿਹੜਾ ਸਾਡੇ ਕੋਲ ਫਾਊਂਡੇਸ਼ਨ ਸਟੋਨ ਇਹਦਾ ਜੀ ਕਾਲਜ ਹਾਲ ਦੇ ਸਾਹਮਣੇ ਨਸਬ ਹੈ ਉਸ ਵੇਲੇ, ਉਹਦੇ ਮੁਤਾਬਕ ਇਹ 30 ਮਾਰਚ 1918 ਦੀ ਡੇਟ ਹੈ ਉਹਦੇ 'ਚ ਮਹਿਫੂਜ਼। ਸਨਤ ਅਤਾਰ ਸਿੰਘ ਜੀ ਮਹਾਰਾਜ ਉਹਨਾਂ ਨੇ ਇਹਦਾ ਸੰਗੇ ਬੁਨਿਆਦ ਰੱਖਿਆ। ਇਹ ਕਾਲਜ ਗੁਰੂ ਨਾਨਕ ਖਾਲਸਾ ਕਾਲਜ ਦੇ ਨਾਂ ਨਾਲ ਤਾਮੀਰ ਹੋਇਆ ਸੀ। ਵਾਹ। ਸਿੱਖਾਂ ਨੇ ਇਹ ਕਾਲਜ ਬਣਾਇਆ ਔਰ ਉਸ ਵੇਲੇ ਗੁਜਰਾਂਵਾਲੇ ਸ਼ਹਿਰ ਵਿੱਚ ਕੋਈ ਹੋਰ ਕਾਲਜ ਨਹੀਂ ਸੀ ਹੈ। ਇਹ ਪਹਿਲਾ ਕਾਲਜ ਸੀ ਜਿਹੜਾ ਗੁਜਰਾਂਵਾਲੇ ਸ਼ਹਿਰ ਨੂੰ ਮਿਲਿਆ ਜੀ। ਔਰ ਮੁਜ਼ਾਫਾਤ ਵਿੱਚ ਵੀ ਕੋਈ ਕਾਲਜ ਇਸ ਤਰ੍ਹਾਂ ਮੌਜੂਦ ਨਹੀਂ, ਸਿਵਾਏ ਇੱਕ ਮਰੇ ਕਾਲਜ ਦਾ ਸਬੂਤ ਮਿਲਦਾ ਹੈ ਕਿ ਸਿਆਲਕੋਟ ਮਰੇ ਕਾਲਜ ਸੀ ਜਾਂ
ਉਸ ਵੇਲੇ ਸ਼ਾਇਦ ਜ਼ਿਮੀਂਦਾਰਾ ਕਾਲਜ ਗੁਜਰਾਤ ਇੱਕ ਹੈ ਸੀ, ਲੇਕਿਨ ਜੋ ਮਿਆਰ ਇਸਲਾਮੀਆ ਗੁਰੂ ਨਾਨਕ ਖਾਲਸਾ ਕਾਲਜ ਨੇ ਕਾਇਮ ਕੀਤਾ ਉਹ ਫਿਰ ਆਉਣ ਵਾਲੀਆਂ ਦਹਾਈਆਂ ਵਿੱਚ ਵੀ ਉਹ ਕਾਇਮ, ਪੂਰੀ ਸਦੀ 'ਚ ਕਾਇਮ ਰਿਹਾ। ਵਾਹ ਵਾਹ ਵਾਹ। ਉਸ ਵੇਲੇ ਇਹਦੇ ਪਹਿਲੇ ਪ੍ਰਿੰਸੀਪਲ ਤੇ ਇੱਕ ਅੰਗਰੇਜ਼ ਸਨ, ਮਿਸਟਰ M.U. ਮੂਰ ਜੀ ਉਹਨਾਂ ਦਾ ਨਾਂ ਸੀ। ਉਹ 1 ਸਾਲ ਆਸੇ ਰਹੇ। ਉਸ ਤੋਂ ਬਾਅਦ ਫਿਰ ਸਿੱਖ ਕਮਿਊਨਿਟੀ ਦੇ ਹੀ 3 ਪ੍ਰਿੰਸੀਪਲ ਇਹਨਾਂ ਯਕੇ ਬਾਅਦ ਦੀਗਰੇ ਆਏ। ਇਹਨਾਂ ਖਿਦਮਾਤ ਸਨ ਅੰਜਾਮ ਦਿੱਤੀਆਂ। ਜੀ ਉਹਨਾਂ 'ਚ ਇੱਕ ਸਨ ਤੇਜਾ ਸਿੰਘ ਸਨ, ਫਿਰ ਬਾਈ ਪ੍ਰੋਫੈਸਰ ਬਾਈ ਜੋਤ ਸਿੰਘ, ਫਿਰ ਉਸ ਤੋਂ ਬਾਅਦ ਪ੍ਰੋਫੈਸਰ ਬਾਬਾ ਹਰਕਿਸ਼ਨ ਸਿੰਘ, ਜਿਨ੍ਹਾਂ ਦੀ ਖਿਦਮਾਤ ਤਕਰੀਬਨ 24 ਸਾਲ ਇਸ ਕਾਲਜ ਨੂੰ ਮੁਯੱਸਰ ਰਹੀਆਂ ਪਾਰਟੀਸ਼ਨ ਤੱਕ। ਵਾਹ 1947 ਤੱਕ ਬਾਬਾ ਹਰਕਿਸ਼ਨ ਸਿੰਘ ਇਹਦੇ ਰੂਹੇ ਰਮਾਨ ਰਹੇ। ਔਰ ਲੇਕਿਨ ਇਹ ਗੱਲ ਤੈਅ ਵੇ, ਹਿਸਟਰੀ ਇਹ ਗੱਲ ਦੱਸਦੀ ਹੈ ਕਿ ਅਗਰਚੇ ਸਿੱਖਾਂ ਦਾ ਬਣਾਇਆ ਕਾਲਜ ਸੀ, ਲੇਕਿਨ ਇਹਦੇ ਸਾਰੇ ਸਟੂਡੈਂਟ ਤਲਬਾ ਸਿੱਖ ਨਹੀਂ ਸਨ ਸਰ। ਬਲਕਿ ਸਾਰੀ ਕਮਿਊਨਿਟੀਜ਼ ਦੇ ਸਟੂਡੈਂਟ ਜਿਹੜੇ ਨੇ ਉਹਨਾਂ ਨੂੰ ਇੱਥੇ ਦਾਖਲਾ ਦਿੱਤਾ ਜਾਂਦਾ ਸੀ। ਵਾਹ ਵਾਹ ਵਾਹ। ਮਸੀਹੀ ਮੁਸਲਮਾਨ ਸਭ ਮਸੀਹੀ ਪੜ੍ਹਦੇ, ਮੁਸਲਮਾਨ ਹਿੰਦੂ ਸਿੱਖ ਸਾਰੇ ਹੀ ਇੱਥੇ ਸਰਾਬ ਹੁੰਦੇ ਸਨ ਜੀ। ਔਰ ਜਿਹੜੀ ਫੈਕਲਟੀ ਸੀ, ਫੈਕਲਟੀ ਵਿੱਚ ਵੀ ਮੁਸਲਮਾਨ ਉਸ ਅਸਾਤਜ਼ਾ ਮੌਜੂਦ ਸਨ। ਵਾਹ। ਸਿੱਖ ਵੀ ਹੈ ਸਨ, ਲੇਕਿਨ ਮੁਸਲਮਾਨ ਫੈਕਲਟੀ ਮੈਂਬਰ ਵੀ ਮੌਜੂਦ ਸਨ। ਅੱਛਾ ਰਾਣਾ ਸਾਹਿਬ, ਤੁਹਾਡੀ ਗੱਲ ਕੱਟਣੀ ਆਉਂਦੀ ਹੈ, ਮਿਹਰਬਾਨੀ ਕਰਕੇ ਜ਼ਰਾ ਉਹ ਵਾਕਿਆ ਸੁਣਾਓ ਜਦੋਂ 47 ਤੱਕ ਤੁਸੀਂ ਫਰਮਾਇਆ ਕਿ ਬਾਬਾ ਹਰਕਿਸ਼ਨ ਸਿੰਘ ਰਹੇ। ਜੀ ਜੀ ਉਹ ਜਦੋਂ ਵੰਡ ਹੋਈ 47 ਦੀ, ਜੀ ਜੀ ਤੇ ਇੱਥੇ ਕਿਸੇ ਹਿੰਦੂ ਨੇ ਜਾਂ ਪਤਾ ਨਹੀਂ ਕਿੰਨੇ ਇੱਥੇ ਸੁਣਿਆ ਕਾਲਜ ਦੇ ਉੱਤੇ ਚੜ ਕੇ ਤੇ ਤਿਰੰਗਾ ਜਿਹੜਾ ਹੈ, ਭਾਰਤ ਦਾ ਜੀ, ਪਰਚਮ, ਜੀ। ਉਹ ਲਹਿਰਾ ਦਿੱਤਾ। ਜੀ ਜੀ ਬਿਲਕੁਲ। ਹਾਂ, ਉਹ ਬੜਾ ਜ਼ਬਰਦਸਤ ਵਾਕਿਆ ਹੈ ਡਾਕਟਰ ਸਾਹਿਬ। ਜੀ ਇਹ ਜਦੋਂ ਪਾਰਟੀਸ਼ਨ ਦਾ ਐਲਾਨ ਹੋਇਆ ਤੇ ਉਹ ਇਸ ਪ੍ਰੋਸੈਸ ਨੂੰ ਕਾਫੀ ਦੇਰ ਲੱਗ ਗਈ, ਕਿਉਂਕਿ ਜੀ 2-3 ਮਹੀਨੇ ਦਾ ਅਰਸਾ ਸੀ। 3 ਜੂਨ ਦਾ ਮਨਸੂਬਾ, ਫਿਰ ਉਸ ਤੋਂ ਬਾਅਦ 14 ਅਗਸਤ ਤੱਕ ਪਹੁੰਚਦਿਆਂ ਜੀ 2-3 ਮਹੀਨਿਆਂ ਦਾ ਟਾਈਮ ਸੀ। ਤੇ ਉਦੋਂ ਕਿਸੇ ਨੇ ਉਹ ਮੇਬੀ ਕੋਈ ਹਿੰਦੂ ਤਾਲਬ ਇਲਮ ਸੀ ਜਾਂ ਜਿਹੜੀ ਖਾਲਸਾ ਕੌਂਸਲ ਹੈ ਪਿੱਛੇ ਉਹਦਾ ਕੋਈ ਵਿੱਚ ਫੈਕਟਰ ਸੀ, ਜੀ ਉਹਨਾਂ ਆਪਣੀ ਐਫੀਲੀਏਸ਼ਨ ਇੰਡੀਆ ਦੇ ਨਾਲ ਸ਼ੋਅ ਕਰਨ ਵਾਸਤੇ ਤੇ ਉੱਥੇ ਤਿਰੰਗਾ ਲਹਿਰਾਇਆ। ਜੀ ਉਹ ਬਾਬਾ ਹਰਕਿਸ਼ਨ ਸਿੰਘ ਸਾਹਿਬ ਨੂੰ ਜਦੋਂ ਪਤਾ ਲੱਗਾ ਕਿ ਕਾਲਜ ਦੇ ਉੱਤੇ ਤਿਰੰਗਾ ਲਹਿਰਾਇਆ ਤਾਂ ਉਹਨਾਂ ਕਾਲਜ ਜਾਣ ਤੋਂ ਇਨਕਾਰ ਕਰ ਦਿੱਤਾ। ਪ੍ਰਿੰਸੀਪਲ ਪ੍ਰਿੰਸੀਪਲ ਸਾਹਿਬ ਨੇ ਵਾਹ, ਉਹਨਾਂ ਵਾਹ। ਕਿਹਾ ਜੀ ਇਹ ਕਾਲਜ ਇਹ ਦਰਸਗਾਹ ਹੈ, ਔਰ ਦਰਸਗਾਹ ਸਾਰੇ ਤਲਬਾ ਵਾਸਤੇ। ਵਾਹ ਇੱਥੇ ਮੁਸਲਮਾਨ ਵੀ ਨੇ, ਇੱਥੇ ਹਿੰਦੂ ਵੀ ਨੇ, ਇੱਥੇ ਮਸੀਹੀ ਵੀ ਨੇ, ਇੱਥੇ ਸਿੱਖ ਵੀ ਨੇ, ਵਾਹ ਤੇ ਤੁਸੀਂ ਇਸ ਤਰ੍ਹਾਂ ਦਾ ਕੰਮ ਕਰਕੇ ਤੇ ਤੁਸੀਂ ਇਹਨੂੰ ਇੱਕ ਜਿਹਤ ਦੇਣ ਦੀ ਕੋਸ਼ਿਸ਼ ਕੀਤੀ, ਹਾਂ। ਦਰਸਗਾਹ ਦਾ ਸਟੇਟਸ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਹਾਂ ਤੇ ਮੈਂ ਇੱਥੇ ਖਿਦਮਤ ਸਰ ਅੰਜਾਮ ਨਹੀਂ ਦੇ ਸਕਦਾ ਵਾਹ ਜਿੰਨੀ ਵਾਹ। ਦੇਰ ਤੱਕ ਤੁਸੀਂ ਇਹ ਝੰਡਾ ਨਹੀਂ ਉਤਾਰੋਗੇ। ਉਤਾਰੋਗੇ ਯਾਨੀ ਔਰ ਉਹ 3 ਦਿਨ ਕਾਲਜ ਹੀ ਬਾਅਦ- ਨਹੀਂ ਆਇਆ। ਹਾਂ ਕਾਲਜ ਨਹੀਂ ਆਏ 3 ਦਿਨ। ਫਿਰ ਉਹ ਝੰਡਾ ਉਤਾਰਿਆ ਗਿਆ। ਫਿਰ ਬਾਬਾ ਹਰਕਿਸ਼ਨ ਸਾਹਿਬ ਦੁਬਾਰਾ ਕਾਲਜ ਤਸ਼ਰੀਫ ਲਿਆਏ ਤੇ ਉਹਨਾਂ ਕਿਹਾ ਜੀ ਇਹ ਕਾਲਜ ਹੈ, ਇਹ ਦਰਸਗਾਹ ਹੈ, ਤਾਲੀਮੀ ਦਰਸਗਾਹ ਹੈ, ਇਹ ਸਾਰੇ ਬੱਚਿਆਂ ਵਾਸਤੇ ਯਕਸਾਂ ਹੈ। ਵਾਹ ਤੇ ਉਹਨਾਂ ਬੜਾ ਖੂਬਸੂਰਤ ਦਰਸ ਦਿੱਤਾ ਆਪਣੇ ਇਸ ਬਿਹੇਵੀਅਰ ਦੇ ਨਾਲ ਵਾਹ ਵਾਹ। ਕਿ ਜਿਹੜਾ ਉਸਤਾਦ ਹੈ, ਉਸਤਾਦ ਮਜ਼ਹਬ ਔਰ ਮਸਲਕ ਔਰ ਕਮਿਊਨਿਟੀ ਤੋਂ ਬਾਲਾਤਰ ਹੋ ਕੇ ਉਹ ਸਾਰਿਆਂ ਦੀ ਤਰਬੀਅਤ ਕਰਦਾ। ਵਾਹ ਵਾਹ ਤੇ ਅਸੀਂ ਉਹ ਸਿੱਖ ਭਾਈਆਂ ਨੂੰ ਸਲਾਮ ਕਰਨੇ ਆ ਵਾਹ। ਜਿਨ੍ਹਾਂ ਨੇ ਇਹ ਦਰਸਗਾਹ ਬਣਾਈ, ਕਾਇਮ ਕੀਤੀ, ਉਹਦੀ ਆਬਿਆਰੀ ਕੀਤੀ। ਔਰ ਇੱਥੋਂ ਫਿਰ ਉਸ ਤੋਂ ਬਾਅਦ ਅਗਰਚੇ ਇੱਕ ਪਾਰਟੀਸ਼ਨ ਦਾ ਦੌਰ ਸੀ, ਉਹ ਯਕੀਨਨ ਸਾਡੇ ਵਾਸਤੇ ਵੀ ਔਰ ਜਿਹੜੀ ਦੂਸਰੀ ਸਾਈਡ ਦੇ ਸਿੱਖ ਨੇ ਉਹਨਾਂ ਵਾਸਤੇ ਵੀ ਸਰ ਇੱਕ ਤਕਲੀਫ ਦਾ ਦੌਰ ਸੀ। ਹਾਂਜੀ ਹਾਂ ਹਿਜਰਤ ਹੋਈ, ਬਹੁਤ ਸਾਰੇ ਲੋਕ ਇੱਧਰੋਂ ਉੱਧਰ ਗਏ, ਬਹੁਤ ਸਾਰੇ ਉੱਧਰੋਂ ਇੱਧਰ ਆਏ। ਔਰ ਇਸ ਤਰ੍ਹਾਂ ਇਹ ਹੋਇਆ ਕਿ 1947 'ਚ ਜਦੋਂ ਫਿਰ ਇਹ ਸਾਰਾ ਪਾਰਟੀਸ਼ਨ ਦੇ ਮਾਮਲਾਤ ਹੋਏ, ਕਿਆ ਮੈਂ ਪਾਕਿਸਤਾਨ ਹੋਇਆ, ਤੇ ਇੱਥੋਂ ਦੇ ਜਿਹੜੇ ਸਿੱਖ ਸਨ ਕਮਿਊਨਿਟੀ, ਇਹਨਾਂ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਇੱਥੋਂ ਹਿਜਰਤ ਕਰਨੀ। ਜੀ ਫਿਰ ਇਹ ਸਾਰੇ ਜਿਹੜੇ ਫੈਕਲਟੀ ਮੈਂਬਰ ਸਨ ਉਹ ਵੀ, ਪਲੱਸ ਜਿਹੜੇ ਇਹਦੇ ਰੂਹੇ ਰਵਾਨ ਸਨ ਖਾਲਸਾ ਐਜੂਕੇਸ਼ਨ ਜੀ। ਕਾਉਂਸਲ ਦੇ, ਇਹ ਸਾਰੇ ਲੋਕ ਲੁਧਿਆਣੇ ਚਲੇ ਗਏ। ਜੀ ਔਰ ਇਹਨਾਂ ਆਪਣੀ ਐਜੂਕੇਸ਼ਨ ਦੇ ਨਾਲ ਮੁਹੱਬਤ ਦਾ ਔਰ ਗੁਜਰਾਂਵਾਲਾ ਇਸ ਕਾਲਜ ਗੁਰੂ ਨਾਨਕ ਖਾਲਸਾ ਕਾਲਜ ਦੇ ਨਾਲ ਆਪਣੀ ਮੁਹੱਬਤ ਦਾ ਇਤਨਾ ਬੜਾ ਸਬੂਤ ਇਹਨਾਂ ਦਿੱਤਾ ਉੱਤੇ ਕਿ ਇਹਨਾਂ ਲੁਧਿਆਣੇ ਜਾ ਕੇ ਫਿਰ ਦੁਬਾਰਾ ਇੱਕ ਐਜੂਕੇਸ਼ਨ ਇੱਕ ਕਾਲਜ ਦੀ ਬੁਨਿਆਦ ਰੱਖੀ, ਜਿਹਦਾ ਨਾਂ ਇਹਨਾਂ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਰੱਖਿਆ। ਵਾਹ ਵਾਹ ਵਾਹ। ਤੇ ਉਹਨਾਂ ਨਾਲ, ਉਹਨਾਂ ਦੀ ਕਾਲਜ ਐਜੂਕੇਸ਼ਨ ਨਾਲ ਔਰ ਗੁਜਰਾਂਵਾਲਾ ਸ਼ਹਿਰ ਦੇ ਨਾਲ ਮੁਹੱਬਤ ਹੈ, ਬਹੁਤ ਜੀਤਾ ਬੜੀ ਜਾਗਦਾ ਸਬੂਤ ਹੈ ਬੜਾ ਕਿ ਉਹਨਾਂ। ਔਰ ਫਿਰ ਇਹ ਨਹੀਂ ਕਿ ਉਹਨਾਂ ਇੱਕ ਕਾਲਜ ਉੱਥੇ ਬਣਾਇਆ, ਉਹਨਾਂ 5-6 ਮੁਖਤਲਿਫ ਇਦਾਰੇ ਉੱਥੇ ਬਣਾਏ ਨੇ। ਔਰ ਉਹਦੇ 'ਚ ਇੱਕ ਮੈਡੀਕਲ ਕਾਲਜ ਵੀ ਹੈ, ਇੰਜੀਨੀਅਰਿੰਗ ਔਰ ਟੈਕਨੋਲੋਜੀ ਕਾਲਜ ਵੀ ਹੈ। ਲੇਕਿਨ ਉਹਦੇ ਮੁਖਤਲਿਫ- ਨਾਂ ਦੇ ਵਿੱਚ ਹਾਂ, ਗੁਜਰਾਂਵਾਲਾ ਜਿਹੜਾ ਇਹਨਾਂ ਇਸ ਕਾਲਜ ਦੇ ਮੁਤਬਾਦਲ ਕਾਲਜ ਦੇ ਤੌਰ ਤੇ ਉੱਥੇ ਕਾਇਮ ਕੀਤਾ ਹੈ, ਉਹਦੇ ਨਾਂ ਦੇ ਨਾਲ ਗੁਜਰਾਂਵਾਲਾ ਐਸ ਟੈਗ ਦੇ ਤੌਰ ਤੇ।
ਸਾਡੇ ਕੋਲ 2018 ਚ ਅਸੀਂ ਜਦੋਂ ਇਹਦਾ 100 ਸਾਲਾ ਜਸ਼ਨ ਮਨਾਇਆ ਕਾਲਜ ਦਾ, ਜੀ ਤੇ ਸਾਡੀ ਕੋਰਸਪੋਂਡੈਂਸ ਹੋਈ ਲੁਧਿਆਣਾ ਕਾਲਜ ਦੇ ਪ੍ਰਿੰਸੀਪਲ ਨੇ ਅਰਵਿੰਦਰ ਸਿੰਘ ਸਾਹਿਬ ਨਾਲ, ਜੀ ਤੇ ਉਹਨਾਂ ਫਿਰ ਈਮੇਲ ਭੇਜੀ ਔਰ ਆਪਣੀ ਇੱਥੇ ਆਉਣ ਦਾ ਖਾਹਿਸ਼ ਦਾ ਇਜ਼ਹਾਰ ਵੀ ਕੀਤਾ। ਉਹਨਾਂ ਵੀ ਉੱਥੇ ਆਪਣਾ ਤੁਸੀਂ ਇਹ ਜਾਣ ਕੇ ਖੁਸ਼ ਹੋਵੋਗੇ ਕਿ ਉਹਨਾਂ ਉੱਥੇ ਇਸ ਕਾਲਜ ਦਾ 7 ਸਾਲਾ ਜਸ਼ਨ ਮਨਾਇਆ ਵਾਹ 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 ਲੁਧਿਆਣੇ 'ਚ। ਜਦੋਂ ਅਸੀਂ ਇਹਦਾ ਜਸ਼ਨ ਮਨਾ ਰਹੇ ਸਾਂ 100 ਸਾਲਾ, ਉਹ ਵੀ ਆਪਣੇ ਕਾਲਜ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣੇ 'ਚ ਵੀ ਇਹਦਾ 100 ਸਾਲਾ ਜਸ਼ਨ ਮਨਾ ਰਹੇ ਸਾਂ। ਵਾਹ ਵਾਹ ਤੇ ਉਹ ਸਾਡੀ ਉਸ ਕੋਰਸਪੋਂਡੈਂਸ ਦੇ ਸਬੂਤ ਮੌਜੂਦ ਨੇ, ਇਨਸ਼ਾਅੱਲਾ ਆਪਣੇ ਰਿਸਰਚ ਮੁਕਾਲੇ 'ਚ ਮੈਂ ਉਹਨੂੰ ਨਾਲ ਵਾਹ ਕਰਾਂਗਾ। ਵਾਹ ਤੇ ਸਰ ਉਹਨਾਂ ਦਾ ਤੇ ਇੱਥੋਂ ਤੱਕਰ ਇਸ ਕਾਲਜ ਦੇ ਨਾਲ ਉਹਨਾਂ ਦੀਆਂ ਅੱਗੋਂ ਜਿਹੜੀਆਂ ਔਲਾਦਾਂ ਨੇ, ਜੀ ਉਹ ਜਿਹੜੀ ਸਿੱਖ ਐਜੂਕੇਸ਼ਨਲ ਕਾਉਂਸਲ ਬਣੀ ਸੀ, ਜੀ ਜੀ ਉਹਨਾਂ ਦੀਆਂ ਔਲਾਦਾਂ ਦਾ ਦੇਖੋ ਨਾ, ਇੰਨਾ ਜ਼ਿਆਦਾ ਹੁਣ ਤੱਕਰ ਇਸ ਕਾਲਜ ਦੇ ਨਾਲ ਵਬਸਤਗੀ ਹੈ, ਐਫੀਲੀਏਸ਼ਨ ਹੈ ਕਿ ਤੁਸੀਂ ਪਿਛਲੇ ਅੱਜ ਤੋਂ ਕੋਈ 2 ਸਾਲ ਪਹਿਲੇ ਮੇਰੇ ਹਾਲੇ 2023 ਚ ਜੀ ਜੀ ਉਹ ਇੰਡੀਆ ਤੋਂ 3 ਸਿੱਖ ਖਵਾਤੀਨ ਆਈਆਂ ਜੀ ਸਨ, ਬਿਲਕੁਲ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਮੈਨੂੰ ਨਾਂ ਯਾਦ ਹੈ, ਭੈਣ ਰਮਨਜੀਤ ਕੌਰ, ਉਹਨਾਂ ਦੀ ਵਾਲਦਾ, ਉਹਨਾਂ ਦੀ ਭੈਣ ਆਈਆਂ ਸਨ, ਉਹ ਦੋਵੇਂ ਵੀ ਪ੍ਰੋਫੈਸਰਸ ਸਨ ਜੀ ਜੀ ਖਵਾਤੀਨ। ਜੀ ਉਹ ਇਹਨਾਂ ਦੇ ਵਾਲਿਦ ਸਨ ਆਪਣਾ ਸਰਦਾਰ ਹਰਬੰਸ ਸਿੰਘ, ਜੀ ਜਿਹੜੇ ਉਸ ਵੇਲੇ ਐਸਪੀ ਸਨ ਐਸਪੀ ਪੁਲਿਸ ਬਿਫੋਰ ਪਾਰਟੀਸ਼ਨ, ਹਾਂਜੀ ਹਾਂਜੀ ਤੇ ਉਹਨਾਂ ਦੇ ਭਾਈ ਸਨ ਸਰਦਾਰ ਰਜਵੰਤ ਸਿੰਘ, ਜੀ ਉਹ ਡਿਸਟ੍ਰਿਕਟ ਬੋਰਡ ਉਸ ਵੇਲੇ, ਜਿਹਨੂੰ ਅੱਜ ਕੱਲ੍ਹ ਜ਼ਿਲ੍ਹਾ ਕੌਂਸਲ ਦਾ ਸੀ ਨਾਂ, ਜੀ, ਉਹ ਜੀ। ਡਿਸਟ੍ਰਿਕਟ ਬੋਰਡ ਦੇ ਚੇਅਰਮੈਨ ਸਨ ਉਸ ਵੇਲੇ, ਜੀ ਆਨਰੇਰੀ ਮੈਜਿਸਟ੍ਰੇਟ ਵੀ ਸਨ, ਵਾਹ ਤੇ ਰਾਜਕੋਟ ਦੇ ਇਹ ਮਸ਼ਹੂਰ ਸਨ ਜਾਗੀਰਦਾਰ। ਤੇ ਇਹਨਾਂ ਨੇ ਇਹ ਜ਼ਮੀਨ ਡੋਨੇਟ ਕੀਤੀ ਸੀ ਇਸਲਾਮਿਕ ਕਾਲਜ। ਹਾਂਜੀ ਹਾਂਜੀ ਇਹ ਜਿਹੜਾ ਖਾਲਸਾ ਕਾਲਜ ਸੀ, ਇਹਦੇ ਵਾਸਤੇ ਜ਼ਮੀਨ ਇਹਨਾਂ ਡੋਨੇਟ ਕੀਤੀ ਸੀ। ਉਹ ਜਿਹੜੀ ਖਾਤੂਨ ਆਈਆਂ ਸਨ ਆਪਣੀ ਦੋਨੋਂ ਬੇਟੀਆਂ ਦੇ ਨਾਲ, ਉਹਨਾਂ 'ਚ ਇੱਕ ਬੇਟੀ ਉਹਨਾਂ ਦੀ ਰਮਨਜੀਤ, ਜਿਹੜੀ ਉਹ ਤੇ USA ਪੜ੍ਹਾ ਰਹੀ ਸੀ, ਹਾਂਜੀ ਦੂਸਰੀ ਬੇਟੀ ਉਹਨਾਂ ਦੀ ਜਿਹੜਾ ਨਾ ਉਹ ਚੰਡੀਗੜ੍ਹ ਯੂਨੀਵਰਸਿਟੀ 'ਚ ਪ੍ਰੋਫੈਸਰ ਸੀ। ਤੇ ਔਰ ਸਰ ਉਹਨਾਂ ਉਹਨਾਂ ਦੀ- ਆਪਣੇ ਹਾਂ। ਵਿਜ਼ਿਟ ਦੇ ਦੌਰਾਨ 75 ਸਾਲ ਬਾਅਦ ਉਹ ਆਈਆਂ ਨੇ, ਜੀ, ਤੇ ਜੀ, ਉਹਨਾਂ ਨੇ ਤੁਹਾਡੇ ਕਾਲਜ ਨੂੰ ਜਨਾਬ 1 ਲੱਖ ਰੁਪਇਆ ਹਾਂ ਡੋਨੇਸ਼ਨ ਵੀ ਦਿੱਤਾ ਸੀ ਆਪਣੇ ਵਿਜ਼ਿਟ ਦੇ ਦੌਰਾਨ। ਦੇਖੋ ਨਾ ਕਿੰਨੀ ਉਹਨਾਂ ਨੂੰ ਹੁਣ ਵੀ ਇਸ ਆਪਣੇ ਤਾਲੀਮੀ ਇਦਾਰੇ ਦੇ ਨਾਲ ਔਰ ਜੀ ਉਹ ਆਪਣੇ ਬੜੇ- ਪੁਰਖਿਆਂ ਦਾ, ਉਹਨਾਂ ਦੇ ਪੁਰਖਿਆਂ ਦਾ ਇਦਾਰਾ ਹੈ ਨਾ ਜੀ ਜੀ। ਬਿਲਕੁਲ। ਉਹਨਾਂ ਦੀ ਬੜੀ ਖਾਹਿਸ਼ ਸੀ ਕਿ ਅਸੀਂ ਗੁਜਰਾਂਵਾਲੇ ਚੱਕਰ ਲਾਣਾ ਹੈ, ਔਰ ਮੈਂ ਉਸ ਵੇਲੇ ਚੂੰਕਿ ਸਟਾਫ ਸੈਕਟਰੀ ਦੇ ਤੌਰ ਤੇ ਕੰਮ ਕਰ ਰਿਹਾ ਸੀ ਸਰ ਕਾਲਜ 'ਚ, ਸਰ ਤੇ ਉਹ ਗੱਲ ਮੇਰੇ ਤੱਕ ਪਹੁੰਚੀ, ਔਰ ਮੇਰੇ ਦੋਸਤ ਜਿਹੜੇ ਵਿੱਚ ਸ਼ਾਮਲ ਸਨ, ਉਹਨੇ, ਤੁਸੀਂ ਵੀ ਰੂਹੇ ਰਵਾਂ ਸਰ, ਉਸ ਸਰ। ਸਾਰੇ ਵਫਦ ਦੇ, ਤੇ ਉਹ ਸਾਈ ਫੈਮਿਲੀ ਸੀ, ਸਰ, ਦਸਕੇ ਦੀ, ਦਸਕੇ ਹਾਂ, ਨਸਰੁੱਲਾ ਸਾਹਿਬ, ਫਿਰ ਆਪਣਾ ਖਲੀਲ ਸਾਹਿਬ, ਖਲੀਲ ਔਜਲਾ ਸਾਹਿਬ, ਸਰ ਇਹ ਸਾਰੇ ਦੋਸਤ ਸਨ ਨਾਲ। ਤੇ ਇਹਨਾਂ ਮੈਂ ਕਿਹਾ ਜੀ ਤੁਸੀਂ ਬਿਲਕੁਲ ਸਾਨੂੰ ਖੁਸ਼ੀ ਹੋਏਗੀ ਕਿ ਤੁਸੀਂ ਉਹਨਾਂ ਨੂੰ ਲੈ ਕੇ ਆਓ, ਔਰ ਅਸੀਂ ਉਹਨਾਂ ਦੇ ਇਜਾਜ਼ਤ ਵਿੱਚ ਫਿਰ ਬੜਾ ਅੱਛਾ ਸੈਮੀਨਾਰ ਮੁਨੱਕਦ ਕੀਤਾ, ਵੈਲਕਮ ਬੜਾ ਉਹਨਾਂ ਨੂੰ ਬੜਾ ਕੀਤਾ ਜੀ। ਅੱਛਾ ਵੈਲਕਮ ਕੀਤਾ, ਔਰ ਅੱਛੀਆਂ ਯਾਦਾਂ ਉਹ ਸਾਡੇ ਕੋਲੋਂ ਲੈ ਗਏ ਸਨ। ਵਾਹ ਵਾਹ ਉਸ ਖਾਤੂਨ ਨੇ ਫਿਰ ਆਪਣੀਆਂ ਯਾਦਾਂ ਸ਼ੇਅਰ ਕਰਕੇ ਦੱਸਿਆ ਕਿ ਮੈਂ 14 ਸਾਲ ਦੀ ਸਾਂ ਜਦੋਂ ਸਾਨੂੰ ਇੱਥੋਂ ਹਿਜਰਤ ਕਰਨੀ ਪਈ, ਹਾਂ ਜੀ ਤੇ ਮੈਂ ਆਪਣੇ ਜਿਹੜੇ ਮੇਰੇ ਕੋਲ ਵਾਲਦਿਆਂ ਨਾਲੋਂ ਮੇਰੇ ਜ਼ੇਵਰਾਤ ਸਨ, ਮੈਂ ਉਹ ਵੀ ਇਸ ਕਾਲਜ ਨੂੰ ਡੋਨੇਟ ਕਰਕੇ ਗਈ ਸੀ। ਵਾਹ 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 ਤੇ ਉਹਨਾਂ ਦੇ ਜਜ਼ਬਾਤ ਤੇ ਬਹੁਤ ਖੂਬਸੂਰਤ ਸਨ, ਲੇਕਿਨ ਅਸੀਂ ਸ਼ਾਇਦ ਉਹਨਾਂ ਤੋਂ ਫਾਇਦਾ ਨਹੀਂ ਉਠਾ ਸਕੇ। ਸਰ ਅਸੀਂ ਲੇਕਿਨ ਉਹ- ਸਰ ਹਾਂ, ਗੁਸਤਾਖੀ ਦੀ ਮਾਫੀ, ਇੰਨਾ ਦੁੱਖ ਇਹ ਸੁਣ ਕੇ ਹੁੰਦਾ ਹੈ ਕਿ ਵੇਖੋ ਉਹ ਜਿਨ੍ਹਾਂ ਨੂੰ ਅਸੀਂ ਗੈਰ ਮੁਸਲਿਮ ਆਖਦੇ ਹਾਂ, ਹਾਲਾਂਕਿ ਸਾਡੇ ਉਹ ਵੀ ਪੰਜਾਬੀ ਭਰਾ ਸਨ, ਉਹਨਾਂ ਦੀਆਂ ਵੀ ਉਹੀ ਜ਼ਾਤਾਂ ਨੇ ਜੋ ਸਾਡੀਆਂ ਨੇ, ਚੀਮੇ ਚੱਠੇ ਸਾਰੇ ਉਹ ਵੀ ਸਿੱਖ ਨੇ। ਹਜ਼ੂਰ ਦੇਖੋ ਉਹਨਾਂ ਦੀ ਅੱਜ ਤੱਕ ਇਸ ਤਾਲੀਮੀ ਇਦਾਰੇ ਦੇ ਨਾਲ ਕਿਸ ਕਦਰ ਅਫੀਲੀਏਸ਼ਨ ਹੈ, ਵਾਬਸਤਗੀ ਹੈ, ਦਿਲੀ, ਜ਼ਹਿਨੀ, ਰੂਹਾਨੀ। ਔਰ ਸਾਡਾ ਜਿਹੜਾ ਉਹ ਇਹ ਹਾਲ ਹੈ ਕਿ ਇਸ ਕਾਲਜ ਦਾ ਜਿਹੜਾ ਕਿ 178 ਕਨਾਲਾਂ ਦੇ ਉੱਤੇ ਬਣਿਆ ਸੀ, ਔਰ ਸਿੱਖਾਂ ਉਹ ਸਾਰੀ ਜਗ੍ਹਾ ਦਿੱਤੀ ਸੀ, ਉਹਦੇ 'ਚੋਂ ਸੁਣਿਆ ਕਿ 100 ਕਨਾਲ ਦੇ ਉੱਤੇ ਮੁਸਲਮਾਨਾਂ ਨਜਾਇਜ਼ ਕਬਜ਼ੇ ਕੀਤੇ ਨੇ, ਔਰ ਧੱਕੇ ਨਾਲ ਉੱਥੇ ਬੈਠੇ ਨੇ, ਔਰ ਉਹਨਾਂ ਨੂੰ ਅੱਜ ਤੱਕ ਕੋਈ ਪਾਕਿਸਤਾਨ ਦੀ ਗਵਰਨਮੈਂਟ ਵੀ ਨਹੀਂ ਹਿਲਾ ਸਕੀ। ਇਹਦੇ ਬਾਰੇ ਵੀ ਥੋੜਾ ਜਿਹਾ ਦੱਸੋ। ਜੀ ਬਿਲਕੁਲ, ਇਹ ਬੜਾ ਹੀ ਇੱਕ ਸਿਆਹ ਮੈਂ ਕਹਾਂਗਾ ਪਹਿਲੂ ਹੈ ਇਸ ਸਾਰੀ ਦਾਸਤਾਨ ਦਾ, ਜੀ ਕਿ ਉਹ ਜਿਨ੍ਹਾਂ ਨੂੰ ਅਸੀਂ ਗੈਰ ਮੁਸਲਿਮ ਕਹਿੰਦੇ ਆ ਔਰ ਉਹਨਾਂ ਦੇ ਬਾਰੇ ਪਤਾ ਨਹੀਂ ਕੀ ਫਤਵੇ ਦਿੰਦੇ ਆ, ਜੀ ਉਹ ਇਸ ਕਾਲਜ ਵਾਸਤੇ, ਇਸ ਸ਼ਹਿਰ ਦੇ ਵਸਨੀਕਾਂ ਵਾਸਤੇ ਇਤਨਾ ਬੜਾ ਇਦਾਰਾ ਕਾਇਮ ਕਰਕੇ ਗਏ। ਵਾਹ ਵਾਹ ਨਾਲ ਉਹ ਕੁਛ ਨਹੀਂ ਲੈ ਕੇ ਗਏ, ਲੇਕਿਨ ਜਿਸ ਅੰਜਮਨ ਦੇ ਤਹਵੀਲ ਇਸੇ ਕਾਲਜ ਆਇਆ, ਵਾਹ ਉਸ ਅੰਜਮਨ ਦੇ ਜਿਹੜੇ ਰੂਹੇ ਰਵਾਨ ਸਨ ਉਸ ਵੇਲੇ, ਤੇ ਬੜੇ ਮੁਖਲਸ ਲੋਕ ਸਨ। ਬਾਬੂ ਅਤਾ ਮੁਹੰਮਦ, ਜਸਟਦੀਨ ਮੁਹੰਮਦ, ਸੂਫੀ ਜਮਾਲ ਅੱਲਾ, ਔਰ ਇਸ ਤਰ੍ਹਾਂ ਹੀ ਉਹਨਾਂ ਦੇ ਅਬਦੁਲ ਹਮੀਦ ਐਡਵੋਕੇਟ ਸਾਹਿਬ,
ਇਹ ਸਾਰੇ ਬੜੇ ਖੂਬਸੂਰਤ ਲੋਕ ਸਨ। ਇਹਨਾਂ ਆਪਣੀ ਜ਼ਾਤੀ ਜ਼ਰੂਰਤਾਂ ਵਿੱਚੋਂ ਪੈਸੇ ਕੱਢ ਕੇ ਤੇ ਇਸ ਕਾਲਜ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਨੇ। ਜੀ ਔਰ ਕਾਰਵਾਂ ਉਸ ਦੌਰ ਦੇ ਜਿਹੜੇ 1951 52 53 55 ਦੇ ਜਿਹੜੇ ਕਾਰਵਾਂ ਨੇ ਉਹ ਗਵਾਹ ਨੇ ਇਹਨਾਂ ਸਾਰੀਆਂ ਦਾਸਤਾਨਾਂ ਦੇ। ਮੈਂ ਉਹ ਵੀ ਆਪਣੀ ਰਿਸਰਚ ਮੁਕਾ ਲਿਆ ਸੀ, ਉਹਨਾਂ ਸਾਰਿਆਂ ਦੀ ਵੀ ਸਟੱਡੀ ਕਰ ਰਹੇ। ਉੱਥੇ ਬਹੁਤ ਸਾਰੀਆਂ ਜਿਹੜੀਆਂ ਸਾਲਾਨਾ ਰਿਪੋਰਟਾਂ ਨੇ ਪ੍ਰਿੰਸੀਪਲ ਦੇ ਆਪਣਾ ਛਾਇਆ ਹੋਈਆਂ, ਹਾਂ ਉਹਦੇ 'ਚ ਇਹਨਾਂ ਚੀਜ਼ਾਂ ਦਾ ਜ਼ਿਕਰ ਹੈ ਕਿ ਕਿਸ ਤਰ੍ਹਾਂ ਬਾਬੂ ਅਤਾ ਮੁਹੰਮਦ ਵਗੈਰਾ ਜਿਹੜਾ ਨਾ ਉਹ ਆਪਣਾ ਜਿਹੜੇ ਕਾਲਜ ਦਾ ਬਜਟ ਸੀ ਕਿਸ ਤਰ੍ਹਾਂ ਉਹਦੀਆਂ ਜ਼ਰੂਰੀਅਤ ਮੀਟ ਕਰਦੇ ਸਨ, ਉਹ ਉਧਾਰ ਚੁੱਕ ਕੇ ਫਿਰ ਕਿਸ ਤਰ੍ਹਾਂ ਉਹ ਬੜੇ ਬਾਵਕਾਰ ਲੋਕ ਸਨ। ਲੇਕਿਨ ਬੜੇ ਅਫਸੋਸ ਨਾਲ ਇਹ ਗੱਲ ਕਹਿਣੀ ਪਏਗੀ ਕਿ ਜਦੋਂ ਇਹ ਨੈਸ਼ਨਲਾਈਜ਼ ਹੋਇਆ ਕਾਲਜ ਜੀ ਉਸ ਤੋਂ ਬਾਅਦ ਦਾ ਜਿਹੜਾ ਦੌਰ ਹੈ ਉਹ ਬੜਾ ਖੌਫਨਾਕ ਹੈ। ਜੀ ਜੀ ਇਹ ਜਿੰਨੀ ਜ਼ਮੀਨਾਂ ਤੇ ਕਬਜ਼ਾ ਵਗੈਰਾ ਹੋਇਆ, ਇਹਦਾ ਇੱਕ ਪਹਿਲੂ ਤੇ ਮੈਂ ਜ਼ਰਾ ਹਾਈਲਾਈਟ ਕਰਨਾ ਚਾਹਾਂਗਾ ਕਿ 1947 'ਚ ਜਦੋਂ ਪਾਰਟੀਸ਼ਨ ਹੋਈ ਹੈ ਤਾਂ ਮੁਹਾਜਰੀਨ ਕਾਫੀ ਤਾਦਾਦ 'ਚ ਆਏ ਨੇ ਜੀ ਇਹ ਤੇ ਕੈਂਪ ਨੰਬਰ 2 ਕਾਲਜ ਦੀ ਦੂਸਰੀ ਸਾਈਡ ਤੇ ਤੁਹਾਨੂੰ ਅਜੀ ਮਿਲਦਾ ਜਿੱਥੇ ਹੈ, ਜੰਮੂ ਮੌਜੂਦ ਹੈ ਕਸ਼ਮੀਰ ਦੇ ਜਿੱਥੇ। ਲੋਕ ਹਾਂ, ਬੈਠੇ ਨੇ ਉੱਥੇ ਆ ਕੇ ਬੈਠੇ। ਆਜ਼ਾਦ। ਇਹ ਵੀ ਕਾਲਜ ਦੀ ਪ੍ਰਾਪਰਟੀ ਸੀ। ਹਾਂ। ਇਹ ਆਰਜ਼ੀ ਤੌਰ ਤੇ ਉਹਨਾਂ ਨੂੰ ਕੈਂਪ ਇੱਥੇ ਬਣਾ ਕੇ ਦਿੱਤੇ ਗਏ ਸਨ ਕਿ ਚਲੋ ਜਿੰਨੀ ਦੇ ਤੱਕ ਔਰ ਤੁਹਾਨੂੰ ਤੁਹਾਡੇ ਇਲਮ ਵਿੱਚ ਹੈ ਕਿ ਜਦੋਂ ਕੋਈ ਇਸ ਤਰ੍ਹਾਂ ਦੀ ਆਸਮਾਨੀ ਜਾਂ ਜ਼ਮੀਨੀ ਆਫਤ ਆਉਂਦੀ ਹੈ ਜਾਂ ਇਸ ਤਰ੍ਹਾਂ ਦਾ ਕੋਈ ਇਤਲਾ ਦਾ ਦੌਰ ਹੁੰਦਾ ਹੈ ਤੇ ਤੇ ਤਾਲੀਮੀ ਉਹ ਇਦਾਰੇ ਤਾਲੀਮੀ ਅਦਾਰੇ ਜਿਹੜੇ ਉਹਨਾਂ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਹਾਂ ਕਿ ਚਲੋ ਇਹ ਚੂੰਕਿ ਖੁੱਲੀ ਜਗ੍ਹਾ ਔਰ ਪਬਲਿਕ ਪ੍ਰਾਪਰਟੀ ਪਨਾਹਗਾਹ ਦੇ ਤੌਰ ਤੇ। ਪਨਾਹਗਾਹ ਦੇ ਤੌਰ ਤੇ ਉਹਨਾਂ ਨੇ ਇਸ ਤਰ੍ਹਾਂ ਹੀ ਇਹ ਪਨਾਹਗਾਹ ਦੇ ਤੌਰ ਤੇ ਇਸਤੇਮਾਲ ਹੋਇਆ। ਲੇਕਿਨ ਸ਼ੂਮੀਏ ਕਿਸਮਤ ਇਹ ਵੇ ਕਿ ਉਹ ਮੁਸਤਕਿਲ ਉੱਥੇ ਵਸ ਗਏ, ਅੱਜ ਤੱਕ ਔਰ ਬੈਠੇ ਉਹ ਅੱਜ ਤੱਕ ਬੈਠੇ ਨੇ ਔਰ ਉੱਥੇ ਬੜੀਆਂ ਬੜੀਆਂ ਫੈਕਟਰੀਆਂ ਬਣ ਗਈਆਂ ਤੇ ਉਹ ਲੋਕਾਂ ਦੇ ਕਬਜ਼ੇ 'ਚ ਚਲੀ ਗਈ ਉਹ ਜ਼ਮੀਨ। ਔਰ ਉਹ 78 ਕਨਾਲ ਦਾ ਫੈਸਲਾ ਮੁਖਤਲਿਫ ਮਰਾਹਲ ਤੋਂ ਹੋ ਕੇ ਸੁਪਰੀਮ ਕੋਰਟ ਦੇ ਵਿੱਚੋਂ ਵੀ ਉਹ ਕਾਲਜ ਦੇ ਹੱਕ 'ਚ ਹੋਇਆ। ਲੇਕਿਨ ਅਫਸੋਸਨਾਕ ਪਹਿਲੂ ਇਹ ਵੇ ਕਿ ਉਹਦੇ 'ਤੇ ਅਮਲ ਦਰਾਮਦ ਅੱਜ ਤੱਕ ਨਹੀਂ ਹੋਇਆ। ਔਰ ਅਮਲ ਦਰਾਮਦ ਜ਼ਾਹਿਰ ਹੈ ਕਾਲਜ ਦੀ ਇੰਤਜ਼ਾਮੀਆ ਕੋਲ ਤੇ ਇਤਨੇ ਅਖਤਿਆਰਾਤ ਨਹੀਂ, ਇਹ ਤੇ ਜ਼ਾਹਿਰ ਹੈ ਡਿਸਟ੍ਰਿਕਟ ਇੰਤਜ਼ਾਮੀਆ ਔਰ ਡਿਵੀਜ਼ਨਲ ਇੰਤਜ਼ਾਮੀਆ ਜਿਹੜੀ ਉਹਨਾਂ ਕੋਲ ਇਹਦੇ ਅਖਤਿਆਰਾਤ ਤੇ ਅਸੀਂ ਇਹ ਉਹਨਾਂ ਕੋਲੋਂ ਗੁਜ਼ਾਰਿਸ਼ ਕਰਨੇ ਆ ਜ਼ਿਲ੍ਹੀ ਇੰਤਜ਼ਾਮੀਆ ਕੋਲ ਵੀ ਕਿ ਉਹ ਔਰ ਉੱਪਰ ਸਾਡੇ ਜਿਹੜੇ ਹੁਕਮਰਾਨ ਨੇ ਉਹਨਾਂ ਦੀ ਅੱਜ ਕੱਲ੍ਹ ਜਿਹੜਾ ਵਿਜ਼ਨ ਹੈ ਖਸੂਸਨ CM ਸਾਹਿਬਾਂ ਦਾ ਕਿ ਜਿਹੜੀ ਐਨਕਰੋਚਮੈਂਟ ਹੈ ਉਹ ਕਿਸੇ ਸੂਰਤ ਬਰਦਾਸ਼ਤ ਨਹੀਂ ਕੀਤੀ ਜਾਏਗੀ। ਤੇ ਅਸੀਂ ਉਹਨਾਂ ਕੋਲੋਂ ਵੀ ਉਮੀਦ ਰੱਖਦੇ ਹਾਂ ਕਿ ਉਹ ਇਸਲਾਮੀਆ ਕਾਲਜ ਵੱਲ ਵੀ ਨਜ਼ਰ ਕਰਨਗੇ ਔਰ ਇਹਨਾਂ ਦੀ ਇਸਲਾਮੀਆ ਕਾਲਜ ਦੀ ਜਿਹੜੀ ਪ੍ਰਾਪਰਟੀ ਹੈ ਇਸ ਵੇਲੇ ਲੋਕਾਂ ਦੇ ਕਬਜ਼ੇ 'ਚ ਉਹਨੂੰ ਵੀ ਵਾਗਜ਼ਾਰ ਕਰਵਾਉਣਗੇ ਤਾਂ ਕਿ ਇਹ ਆਪਣੀ ਅਸਲ ਹਾਲਤ ਵਿੱਚ ਵਾਪਸ ਲੁਟਾਇਆ ਜਾ ਸਕੇ। ਰਾਣਾ ਸਾਹਿਬ ਇਹ ਦੱਸੋ ਕਿ ਸਾਡੇ ਪਾਕਿਸਤਾਨ ਦੇ ਵਿੱਚ ਸਿੱਖਾਂ ਨੇ ਬਹੁਤ ਸਾਰੇ ਇਦਾਰੇ ਬਣਾਏ। ਦੇਖੋ ਨਾ ਲਾਹੌਰ ਦਿਆਲ ਸਿੰਘ ਕਾਲਜ ਹੈ, ਦਿਆਲ ਸਿੰਘ ਲਾਇਬ੍ਰੇਰੀ ਹੈ, ਇਸੇ ਤਰ੍ਹਾਂ ਗੰਗਾ ਰਾਮ ਹਸਪਤਾਲ ਹੈ, ਉਹ ਇੱਕ ਹਿੰਦੂ ਸਨ ਸਰ ਗੰਗਾ ਰਾਮ ਉਹਨਾਂ ਬਣਾਇਆ। ਇਹ ਜਿਹੜਾ ਸਾਡਾ ਗੌਰਮੈਂਟ ਇਸਲਾਮੀਆ ਕਾਲਜ ਗੁਜਰਾਂਵਾਲਾ ਹੈ, ਇਹਦਾ ਪਹਿਲੇ ਤੇ ਨਾਂ ਸੀ ਗੁਰੂ ਨਾਨਕ ਖਾਲਸਾ ਕਾਲਜ ਤੇ ਇਹ ਸਿੱਖਾਂ ਦੇ ਇੱਥੋਂ ਜਾਣ ਤੋਂ ਬਾਅਦ ਵੰਡ ਤੋਂ ਬਾਅਦ ਇਹਦਾ ਨਾਂ ਬਦਲ ਕੇ ਇਸਲਾਮੀਆ ਕਾਲਜ ਰੱਖ ਦਿੱਤਾ ਗਿਆ। ਅੱਛੀ ਗੱਲ ਹੈ ਸੀ ਇਹ ਨਹੀਂ ਕਹਿੰਦੇ, ਲੇਕਿਨ ਕਿਆ ਬਿਹਤਰ ਇਹ ਨਹੀਂ ਸੀ ਕਿ ਗੁਰੂ ਨਾਨਕ ਖਾਲਸਾ ਕਾਲਜ ਹੀ ਇਹਦਾ ਨਾਂ ਰਹਿੰਦਾ ਤਾਂ ਕਿ ਉਹਨਾਂ ਲੋਕਾਂ ਨੂੰ ਵੀ ਸਾਰੀ ਉਮਰ ਅਸੀਂ ਖਰਾਜ ਪੇਸ਼ ਕਰਦੇ ਰਹਿੰਦੇ ਜਿਨ੍ਹਾਂ ਨੇ ਇਹ ਕਾਲਜ ਦੀ ਜਗ੍ਹਾ ਦਿੱਤੀ, ਇਹ ਤਲੀਮੀ ਅਦਾਰਾ ਬਣਾਇਆ। ਮੁਸਲਮਾਨਾਂ ਨੂੰ ਇਸਲਾਮੀਆ ਕਾਲਜ ਦੇ ਨਾਂ ਤੇ ਆਪਣਾ ਇੱਕ ਵੱਖਰਾ ਤਲੀਮੀ ਅਦਾਰਾ ਹੋਰ ਬਣਾਉਣਾ ਚਾਹੀਦਾ ਸੀ। ਜੀ ਬਿਲਕੁਲ ਤੁਹਾਡੀ ਬਾਤ ਦਰੁਸਤ ਹੈ ਡਾਕਟਰ ਸਾਹਿਬ। ਇਹ ਔਰ ਅਕਲ ਦੇ ਕਰੀਬ ਵੀ ਇਹ ਹੀ ਹੈ ਜੀ ਕਿ ਜਿੰਨਾ ਇਦਾਰਾ ਬਣਾਇਆ ਜਿਸ ਕਮਿਊਨਿਟੀ ਨੇ ਉਹਨਾਂ ਡੋਨੇਸ਼ਨ ਦਿੱਤੀ, ਉਹਨਾਂ ਉਹਦੇ ਵਾਸਤੇ ਕਾਰ ਖੈਰ ਇੱਕ ਸਾਰਾ ਅੰਜਾਮ ਦਿੱਤਾ, ਉਹਨਾਂ ਦਾ ਨਾਮ ਬਾਕੀ ਰਹਿਣਾ ਚਾਹੀਦਾ ਸੀ। ਹਾਂ ਤੇ ਇਹ ਜ਼ਰੂਰੀ ਨਹੀਂ ਸੀ ਅਗਰ ਅੰਜਮਨ ਇਸਲਾਮੀਆ ਨੂੰ ਇਹਨੂੰ ਹੈਂਡਓਵਰ ਕੀਤਾ ਗਿਆ ਸੀ ਤਾਂ ਉਹ ਇਹਦੇ ਟਾਈਟਲ ਨਾਲ ਵੀ ਉਹਨੂੰ ਚਲਾ ਸਕਦੀ ਸੀ ਅੱਗੇ। ਅਗਰ ਉਹਨਾਂ ਕੋਲ ਆਪਣੀ ਇੰਡੀਪੈਂਡੈਂਟ ਫੰਡਸ ਨਹੀਂ ਸਨ ਤਾਂ ਇਸ ਕਾਲਜ ਨੂੰ ਇਹਦੇ ਨਾਂ ਨਾਲ ਵੀ ਅੱਗੇ ਰਨ ਕਰ ਸਕਦੇ ਸਨ। ਹਾਂਜੀ ਹਾਂ ਲੇਕਿਨ ਐਸਾ ਨਹੀਂ ਹੋਇਆ। ਬਹਰਹਾਲ ਉਹਨਾਂ ਸਮਝਿਆ ਕਿ ਉਸ ਵੇਲੇ ਉਸ ਤਨਾਜ਼ਰ ਵਿੱਚ ਇਹਨੂੰ ਮੁਸਲਮਾਨ ਕਰਨਾ ਜ਼ਰੂਰੀ ਹੈ, ਜੀ ਲਿਹਾਜ਼ਾ ਉਹਨਾਂ ਇਸ ਕਾਲਜ ਨੂੰ ਮੁਸਲਮਾਨ ਕਰਕੇ ਜੀ ਇਹਦਾ ਨਾਂ ਇਸਲਾਮੀਆ ਕਾਲਜ ਰੱਖ ਦਿੱਤਾ। ਤੇ ਲੇਕਿਨ ਇਹਦੀਆਂ ਜਿਸ ਤਰ੍ਹਾਂ ਤੁਸੀਂ ਫਰਮਾਇਆ ਇਹਦੀਆਂ ਮਿਸਾਲਾਂ ਮੌਜੂਦ ਨੇ। ਦਿਆਲ ਸਿੰਘ ਕਾਲਜ ਦੇ ਨਾਂ ਨਾਲ ਹੀ ਮੌਜੂਦ ਹੈ ਅੱਜ ਮੌਜੂਦ ਹੈ ਸਰ। ਦਿਆਲ ਇਸ ਸਿੰਘ ਤਰ੍ਹਾਂ ਲਾਇਬ੍ਰੇਰੀ ਸਿਆਲਕੋਟ ਵਿੱਚ ਮਰੇ ਕਾਲਜ ਹੈ, ਹਾਂ ਉਹ ਇੱਕ ਅੰਗਰੇਜ਼ ਦੇ ਨਾਂ ਨਾਲ ਹੈ, ਉਹ ਮਰੇ ਕਾਲਜ ਦੇ ਨਾਂ ਨਾਲ ਮੌਜੂਦ ਹੈ। ਸਰ ਲਾਹੌਰ ਗੁਲਾਬ ਦੇ ਵੀ ਹਸਪਤਾਲ ਹੈ, ਗੰਗਾ ਜੀ। ਰਾਮ ਹਸਪਤਾਲ ਹੈ, ਫਿਰ ਮਿਓ ਹਸਪਤਾਲ ਹੈ ਤੇ ਇਹਦੇ 'ਚ- ਸਾਰੇ। ਹਾਂ ਜੀ ਇਹਦੇ 'ਚ ਕੋਈ ਕਬਾਹਤ ਨਹੀਂ ਸੀ ਜੀ ਤੇ ਲੇਕਿਨ ਚੂੰਕਿ ਇਸ ਵੇਲੇ ਅਸੀਂ ਤੇ ਇਹਦੀ ਕੋਈ ਮਜ਼ੀਦ ਤਬਦੀਲੀ ਨਹੀਂ ਕਰਨ ਦੇ ਮਜਾਜ਼। ਲੇਕਿਨ ਇਸ ਵੇਲੇ ਪ੍ਰਿੰਸੀਪਲ ਜਿਹੜੇ
ਖਿਦਮਤ ਸਰ ਅੰਜਾਮ ਦੇ ਰਹੇ ਨੇ ਕਾਲਜ ਦੇ ਰੂਹੇ ਰਵਾਂ ਨੇ ਪ੍ਰੋਫੈਸਰ ਡਾਕਟਰ ਮੁਹੰਮਦ ਅਕਰਮ ਵਿਰਕ ਸਾਹਿਬ, ਉਹਨਾਂ ਇਹਦੇ 'ਤੇ ਇਨੀਸ਼ੀਏਟਿਵ ਇੱਕ ਲਿਆ ਹੈ ਕਿ ਉਹਨਾਂ ਸਿੱਖਾਂ ਨੂੰ ਖਰਾਜ ਤਹਿਸੀਨ ਪੇਸ਼ ਕਰਨ ਵਾਸਤੇ ਜਿਹੜਾ ਉਹਨਾਂ ਗੁਰੂ ਨਾਨਕ ਖਾਲਸਾ ਕਾਲਜ ਦੇ ਨਾਂ ਨਾਲ ਇਹਨੂੰ ਤਾਮੀਰ ਕੀਤਾ ਸੀ, ਉਸ ਨਾਂ ਨੂੰ ਬਾਕੀ ਰੱਖਣ ਵਾਸਤੇ ਉਹਨਾਂ ਜਿਹੜਾ ਉਹਨਾਂ ਦੀ ਬਣਾਈ ਹੋਈ ਬਿਲਡਿੰਗ ਸੀ, ਵਾਹ ਵਾਹ, ਪੁਰਾਣਾ ਜਿਹੜਾ ਬਲਾਕ ਹੈ, ਅਸਲ ਕਾਲਜ ਸੀ ਉਸ ਵੇਲੇ ਦਾ, ਜਿਹੜਾ ਸਿੱਖ ਦੌਰ ਦਾ ਸਿੱਖ ਦੌਰ ਦਾ ਤਾਮੀਰ ਬਣਿਆ, ਕਰਦਾ, ਹਾਂ, ਜਿਹੜਾ ਖਾਲਸਾ ਐਜੂਕੇਸ਼ਨ ਕਾਉਂਸਲ ਨੇ ਬਣਾਇਆ ਸੀ ਜੀ, ਉਹਦਾ ਨਾਂ ਉਹਨਾਂ ਕਾਲਜ ਕਾਉਂਸਲ ਕੋਲੋਂ ਅਪਰੂਵ ਕਰਵਾ ਕੇ, ਔਰ ਮੈਂ ਵੀ ਚੂੰਕਿ ਉਹਦਾ ਮੈਂਬਰ ਹਾਂ ਔਰ ਸਈਦ ਤਾਜ ਸਾਹਿਬ ਵੀ ਉਹਦੇ ਮੈਂਬਰ ਨੇ ਕਾਲਜ ਕਾਉਂਸਲ ਦੇ, ਤੇ ਉਹ ਕਾਲਜ ਕਾਉਂਸਲ ਦੀ ਮਨਜ਼ੂਰੀ ਦੇ ਨਾਲ ਉਹਦਾ ਨਾਂ ਗੁਰੂ ਨਾਨਕ ਬਲਾਕ ਡਿਕਲੇਅਰ ਕਰ ਦਿੱਤਾ ਹੈ। ਵਾਹ, ਤੇ ਅਸੀਂ ਉਹਨਾਂ ਨੂੰ ਖਰਾਜ ਤਹਿਸੀਨ ਪੇਸ਼ ਕਰਨੇ ਉਹਨਾਂ ਦੀ ਇਸ ਸੋਚ ਨੂੰ ਔਰ ਇਸ ਕਾਵਿਸ਼ ਨੂੰ। ਵਾਹ, ਤੇ ਇਹ ਯਕੀਨਨ ਗੁਜਰਾਂਵਾਲਾ ਦੇ ਸ਼ਹਿਰੀ ਵਸਨੀਕ ਉਸ ਸਿੱਖ ਕਮਿਊਨਿਟੀ ਦੇ ਸਪਾਸਗੁਜ਼ਾਰ ਨੇ ਜਿਨ੍ਹਾਂ ਕਾਲਜ ਨੂੰ ਇਤਨਾ ਗੁਜਰਾਂਵਾਲੇ ਨੂੰ ਇਤਨਾ ਐਡਾ ਵੱਡਾ ਤਾਲੀਮੀ ਦਾਰਾ ਦਿੱਤਾ ਸਰ। ਤੇ ਉਹ ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਇਹਦੀ ਉਸ ਵੇਲੇ 178 ਕਨਾਲ ਪ੍ਰਾਪਰਟੀ ਸੀ ਜਿਹੜੀ ਉਹ ਦੇ ਕੇ ਗਏ ਸਨ, ਲੇਕਿਨ ਅੱਜ ਉਹ ਸ਼ੂਮੀ ਕਿਸਮਤ ਕੀ ਉਹ ਸਾਰਾ ਰਿਵਰਸ ਹੋ ਗਿਆ। ਉਹ ਕਾਲਜ ਕੋਲ ਇਸ ਵੇਲੇ ਤਕਰੀਬਨ ਮੇਰੇ ਹਾਲ 60 ਕਨਾਲ ਦੇ ਕਰੀਬ ਇਹ ਜਗ੍ਹਾ ਜਿਹੜੀ ਅਵੇਲੇਬਲ ਹੈ। ਔਰ ਕਾਲਜ ਤੁਸੀਂ ਕਾਲਜ ਵਿਜ਼ਿਟ ਕੀਤਾ ਹੈ, ਤੁਹਾਨੂੰ ਅੰਦਰ ਫੈਕਟਰੀਆਂ ਬਣੀਆਂ ਨਜ਼ਰ ਆਈਆਂ, ਤੇ ਇਹ ਮੁਸਲਮਾਨਾਂ ਦਾ ਮਿਜ਼ਾਜ ਹੈ, ਇਹ ਸਾਡੇ ਲੋਕਾਂ ਦਾ ਮਿਜ਼ਾਜ ਹੈ। ਤੇ ਸਾਨੂੰ ਇਹਦੀ ਆਪਣੀ ਇਸ ਸੋਚ ਤੇ ਆਪਣੇ ਇਸ ਰਵੱਈਏ ਤੇ ਗੌਰ ਕਰਨਾ ਚਾਹੀਦਾ ਹੈ ਕਿ ਅਸੀਂ ਇਸ ਕਾਲਜ ਨੂੰ ਕੀ ਦੇਣਾ, ਉਹ ਇਸ ਕਾਲਜ ਨੂੰ ਕੀ ਦੇ ਕੇ ਗਏ ਸਨ ਤੇ ਅਸੀਂ ਅੱਜ ਇਸ ਕਾਲਜ ਨੂੰ ਕੀ ਦੇ ਰਹੇ ਹਾਂ। ਵਾਹ ਵਾਹ, ਤੇ ਅਸੀਂ ਇਸ ਕਾਲਜ ਕੁਝ ਮਜ਼ੀਦ ਇਜ਼ਾਫਾ ਕਰਨ ਦੀ ਬਜਾਏ ਅਸੀਂ ਇਹਦੀ ਪ੍ਰਾਪਰਟੀ ਖੁਦ ਹਜ਼ਮ ਕਰ ਰਹੇ ਹਾਂ। ਇਹ ਬਹੁਤ ਹੀ ਅਫਸੋਸਨਾਕ ਸੂਰਤ ਹਾਲ ਹੈ। ਤੇ ਇਹ ਸ਼ਹਿਰੀ ਪਿਆਰਿਓ, ਤੁਸੀਂ ਸਾਡੇ ਮੁਹਤਰਮ ਮਹਿਮਾਨ ਰਾਣਾ ਅਸ਼ਰਫ ਸਾਹਿਬ ਦੀਆਂ ਗੱਲਾਂ ਸੁਣੀਆਂ। ਸਿਰਫ ਇਸ ਕਾਲਜ ਦੀ ਫੈਕਲਟੀ, ਇਸ ਕਾਲਜ ਦੇ ਵਾਬਸਤਗਾਨ ਜਿਹੜੇ ਨੇ, ਸਿਰਫ ਉਹਨਾਂ ਦੇ ਵਾਸਤੇ ਹੀ ਇਹ ਸੋਚਣ ਦਾ ਮੁਕਾਮ ਨਹੀਂ ਕਿ ਕਾਲਜ ਦੀ 178 ਕਨਾਲ ਜਗ੍ਹਾ ਦੇ ਵਿੱਚੋਂ 118 ਕਨਾਲ ਜਗ੍ਹਾ ਕਿਉਂ ਨਾਜਾਇਜ਼ ਕਾਬਜ਼ੀਨ ਦੇ ਜ਼ੇਰ ਤਸਰਫ ਹੈ। ਇਹ ਸਾਡੇ ਹੁਕਮਰਾਨਾਂ ਦੇ ਵੀ ਤੇ ਸੋਚਣ ਦੀ ਬਾਤ ਹੈ। ਇਹ ਸਾਡੇ ਗੁਜਰਾਂਵਾਲਾ ਦੇ ਡਿਪਟੀ ਕਮਿਸ਼ਨਰ ਔਰ ਕਮਿਸ਼ਨਰ ਜਿਹੜੇ ਨੇ, ਜਿਹੜੇ ਕਿ ਜ਼ਲਈ ਇੰਤਜ਼ਾਮੀਆਂ ਦੇ ਸਾਡੇ ਅਫਸਰਾਨ ਨੇ, ਡਿਸਟ੍ਰਿਕਟ ਹੈੱਡ ਨੇ, ਕਮਿਸ਼ਨਰ ਡਿਵੀਜ਼ਨਲ ਹੈੱਡ ਨੇ, ਕਿਆ ਉਹਨਾਂ ਨੂੰ ਨਹੀਂ ਇਸ ਬਾਰੇ 'ਚ ਗੌਰ ਕਰਨਾ ਚਾਹੀਦਾ ਕਿ ਸਰਕਾਰ ਦੀ ਜਗ੍ਹਾ 118 ਕਨਾਲ ਇੱਕ ਅਜ਼ੀਮ ਤਾਲੀਮੀ ਇਦਾਰੇ ਦੀ ਜਗ੍ਹਾ ਉਹ ਕਿਉਂ ਲੋਕਾਂ ਨੇ ਆਪਣੇ ਨਾਜਾਇਜ਼ ਕਬਜ਼ੇ ਔਰ ਤਸਰਫ ਦੇ ਵਿੱਚ ਰੱਖੀ ਹੋਈ ਹੈ, ਔਰ ਗੁਜ਼ਸ਼ਤਾ 78 ਸਾਲਾਂ ਤੋਂ ਰੱਖੀ ਹੋਈ ਹੈ। ਨਾ ਸਿਰਫ ਇਹ ਜਗ੍ਹਾ ਵਾਗੁਜ਼ਾਰ ਕਰਵਾਉਣੀ ਚਾਹੀਦੀ ਹੈ, ਬਲਕਿ ਪਿਆਰਿਓ ਉਹਨਾਂ ਕੋਲੋਂ ਪਿਛਲੇ 78 ਸਾਲਾਂ ਦਾ ਕਿਰਾਇਆ ਲੈਣਾ ਚਾਹੀਦਾ। ਉਹਨਾਂ ਇਸ ਜਗ੍ਹਾ ਨੂੰ ਇਸਤੇਮਾਲ ਕੀਤਾ। ਸਾਹਿਬੋ, ਪੰਜਾਬੀ ਦਾ ਇੱਕ ਬੜਾ ਹੀ ਪਿਆਰਾ ਮਾਹੀਆ ਹੈ, ਭਈ ਗੱਲ ਮੁੱਕੀ ਨਾ ਸੱਜਣ ਨਾਲ ਮੇਰੀ ਤੇ ਰੱਬਾ ਤੇਰੀ ਰਾਤ ਮੁੱਕ ਗਈ। ਸਾਹਿਬੋ, ਵਕਤ ਮੁੱਕ ਗਿਆ ਹੈ। ਗੱਲਾਂ ਤੇ ਹੋਰ ਵੀ ਬਹੁਤ ਸਾਰੀਆਂ ਅੱਜ ਦੇ ਜਿਹੜੇ ਸਾਡੇ ਪ੍ਰਾਹੁਣੇ ਨੇ ਰਾਣਾ ਅਸ਼ਰਫ ਸਾਹਿਬ, ਇਹਨਾਂ ਦੇ ਨਾਲ ਕਰਨ ਤੇ ਦਿਲ ਕਰਦਾ ਸੀ, ਲੇਕਿਨ ਤੰਗੀ ਵਕਤ ਸਾਡੇ ਆੜੇ ਆ ਜਾਂਦੀ ਏ। ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈ ਆਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬਿਨ। ओ चल मेले नू चली। रौनक हो